ਹਾਂਜੀ ਨੰਬਰਦਾਰ ਸਾਹਿਬ ਹਾਂਜੀ ਹਾਂਜੀ ਕੀ ਹੋ ਰਿਹਾ? ਆ ਮੈਂ ਪਿੰਨੀ ਦੇ ਰਿਹਾ ਜੀ, ਤਿਲਾਂ ਦਾ ਤੇਲ ਹੈ ਇਹਦੇ ਵਿੱਚ, ਸੌਂਫ ਤੇ ਮਾਸ਼ਾਅੱਲਾ। ਹਾਂ ਨਹੀਂ ਜੀ ਮੱਛੀ ਮਾਸ਼ਾਅੱਲਾ ਜਿਹੜੀ ਹੈ ਜੀ ਜ਼ਬਰਦਸਤ। ਹਾਂ ਨਹੀਂ ਇਹ ਹਲੇ ਕਿ ਪਹਿਲੇ ਨਾ ਲੇਕਿਨ ਇਹਦਾ ਨਾ ਹਾਂਜੀ ਉਸ ਹਿਸਾਬ ਵਿੱਚ ਤਾਂ ਬਹੁਤ ਵਧੀਆ। ਮੈਂ ਗਿਆ ਸੀ ਉਹ ਦੇਖਣ, ਮੈਂ ਕਿਹਾ ਆਪਣੇ ਬਰਤਨਾਂ ਦਾ ਦੇਖੀਏ ਹਾਲ ਹਾਂਜੀ। ਤੇ ਪਰਿੰਦਾ ਤਾਂ ਉੱਥੇ ਫਿਲਹਾਲ ਕੋਈ ਨਹੀਂ, ਨਾਲੇ ਪਰਿੰਦੇ ਇਸ ਟਾਈਮ ਹੁੰਦੇ ਵੀ ਨਹੀਂ ਹੈ। ਨਹੀਂ ਉੱਪਰਲੇ ਕੋਲੀਆਂ ਤੁਸੀਂ ਦੇਖਿਆ ਖਾਏ ਹੋਏ ਆ ਉਹਦੇ ਚ ਦਾਣੇ। ਹਾਂ ਕੁਛ ਦਾਣੇ ਉਹ ਸ਼ਾਮ ਨੂੰ ਹੁੰਦੇ, ਨਾਲੇ ਜੀ ਆ ਪਿੱਪਲ ਦੇ ਉੱਤੇ ਬੜੀ ਖਰਾਕ ਗੋਲ ਬਹੁਤ ਆ ਨਾ, ਜਿਹੜਾ ਸਭ ਤੋਂ ਆ ਬੋਰਡ ਤੇ ਪਿੱਪਲ ਦੀ ਗੋਲ ਆ ਨਾ ਜਿਹੜੀਆਂ, ਹਾਂ ਇਹ ਸਭ ਤੋਂ ਜ਼ਿਆਦਾ। ਪਰ ਕੀੜਿਆਂ ਦੀ ਭਾਈ ਉੱਥੇ ਨਾ ਬੜੀ ਮੌਜ ਲੱਗੀ ਹੋਈ ਹੈ, ਕੀੜਿਆਂ ਦੀ ਪੂਰੀ ਟ੍ਰੈਫਿਕ ਜਿਹੜੀ ਹੈ ਨਾ ਹਾਂ ਹਾਂ। ਜਾਰੀ ਹੈ ਉੱਤੋਂ। ਨਹੀਂ ਮਾਸ਼ਾਅੱਲਾ ਜੀ ਸੀਲ ਵੀ ਹੈ। ਹਾਂ ਨਹੀਂ ਨਹੀਂ ਅੱਲਾ ਇਹ ਖੈਰ ਕਰਦਾ। ਜਿਹੜਾ ਤੇਲ ਆ ਨਾ ਹਾਂ ਹਾਂ ਇਹ ਝਲਕ ਰਿਹਾ ਹੈ। ਹਾਂਜੀ ਹਾਂਜੀ ਤੇ ਚਲੋ ਬੜਾ ਅੱਛੀ ਗੱਲ ਆ ਜੀ, 2 ਗਾਵਾਂ ਹੋ ਜਾਣੀਆਂ ਦੁੱਧ ਵਾਲੀਆਂ। ਹਾਂਜੀ ਤੇ ਫਿਰ ਇਹ ਆ ਨਾ ਸਵੇਰੇ ਕੋਈ ਇੱਥੇ ਵੀ ਦੁੱਧ ਰੱਖ ਲਿਆ ਕਰਾਂਗੇ ਕਿਲੋ ਹਾਂ ਹਾਂ ਆਪਣੀ ਚਾਹ ਲਈ। ਹਾਂਜੀ ਹੁਣ ਤਾਂ ਉਹੀ ਆ ਕਿ ਨਿਆਣਿਆਂ ਦਾ ਹੀ ਸਰਦਾ ਔਖਾ ਸੌਖਾ ਜਿਹੜਾ ਵਾ। ਹਾਂਜੀ ਸਭ ਤੋਂ ਪਹਿਲਾਂ ਤਾਂ ਜੀ ਸਾਰਿਆਂ ਨੂੰ अस्सलाम वालेकुम ਜੀ, ਸਤਿ ਸ੍ਰੀ ਅਕਾਲ। ਕਿੱਦਾਂ ਜੀ ਸਾਰੇ ਵੀਰ? ਉਮੀਦ ਕਰਦਾ ਵੀ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਜਿਉਂਦੇ ਵਸਦੇ ਰਹੋ ਜੀ, ਮਾਲਕ ਚੜ੍ਹਦੀ ਕਲਾ ਦੇ ਵਿੱਚ ਰੱਖੇ। ਹਾਜ਼ਰ ਆ ਜੀ ਤੁਹਾਡੀ ਖਿਦਮਤ ਦੇ ਵਿੱਚ ਤੁਹਾਡਾ ਆਪਣਾ ਭਰਾ ਰਾਣਾ ਖਾਲਦ ਮਕਬੂਲ ਅਸਲਮ ਖਾਨ ਵਕਾਰ ਸਾਹਿਬ ਜੀ। ਜੀ ਆਇਆਂ ਨੂੰ ਕਹਿੰਦੇ ਆ ਜੀ ਸਤ ਬਿਸਮਿਲ੍ਲਾ। ਅੱਜ ਜੀ ਤਰੀਕ ਹੋ ਗਈ ਆ ਰਾਣਾ ਸਾਹਿਬ ਨਵੰਬਰ ਦੀ 13 ਤੇ ਕੱਤੇ ਦੀ ਹੋ ਗਈ ਆ 30 ਤਰੀਕ ਤੇ 22 ਜਮਾਦਲ ਸਾਨੀ ਬਿਲਕੁਲ। ਤੇ ਕਹਿੰਦੇ ਆ ਵੀ ਕਣਕ ਜਿਹੜੀ ਆ ਨਾ ਉਹ ਕੱਤੇ ਦੀ। ਹਾਂ ਕਿਉਂ ਜੀ? ਬਿਲਕੁਲ। ਅੱਜ ਜਿਹੜਾ ਨਾ ਜੀ ਅਗੇਤੇ ਵਾਲਾ ਵੇਲਾ, ਹਾਂ ਅੱਜ ਜਿਹੜਾ ਆ ਉਹ ਲੰਘ ਜਾਏਗਾ। ਹਾਂ ਬਿਲਕੁਲ। ਤੇ ਇਹ ਜਿਹੜੀ ਕੱਤਿਆਂ ਰਾਣਾ ਸਾਹਿਬ, ਇਹ ਕੱਤੀਆਂ ਦੀ ਹੁੰਦੀ ਕਿ ਤੀਆਂ ਦੀ ਹੁੰਦੀ ਆ ਕਿ ਕੀ ਹਿਸਾਬ ਕਿਤਾਬ ਆ ਇਹਦਾ ਪਤਾ ਜੀ? ਜ਼ਿਆਦਾਤਰ ਮਹੀਨੇ ਜਿਹੜੇ ਆ ਨਾ 30 ਦੇ ਹੁੰਦੇ ਆ। ਹਾਂ ਬੱਤੀਆਂ ਦਾ ਵੀ ਹੁੰਦਾ ਹੈ। ਹਾਂ 1 ਮਹੀਨਾ ਹੁੰਦਾ ਵਾ। ਅੱਛਾ ਅੱਛਾ। ਆਹ ਠੀਕ। ਅਸੀਂ ਨਾ ਜੀ ਕੱਲ ਵੀਡੀਓ ਪਾਈ ਸੀਗੀ, ਅਸੀਂ ਆ ਦਾਣਾ ਦੁਨਕਾ ਪਰਿੰਦਿਆਂ ਵਾਸਤੇ ਰੱਖਿਆ ਸੀਗਾ ਤੇ ਉਹਦੇ ਵਿੱਚ ਅਸੀਂ ਆਖਰ ਦੇ ਉੱਤੇ ਇੱਕ ਤਾਂ ਬਹੁਤ ਸ਼ੁਕਰੀਆ, ਬਹੁਤ ਸਾਰੇ ਵੀਰਾਂ ਨੇ ਸਾਨੂੰ WhatsApp ਦੇ ਉੱਤੇ ਪਰਿੰਦਿਆਂ ਦੀ ਜਿਹੜੀਆਂ ਵੀਡੀਓਜ਼ ਵੀ ਭੇਜੀਆਂ। ਸਾਡੇ ਆਸਟ੍ਰੇਲੀਆ ਤੋਂ ਇੱਕ ਵੀਰ ਆ, ਉਹਨਾਂ ਨੇ ਵੀ ਉਹ ਤੋਤਿਆਂ ਦੇ ਵਿੱਚ ਰਾਣਾ ਸਾਹਿਬ ਬੈਠੇ ਆ। ਅੱਛਾ। ਉਹ ਕਹਿੰਦੇ ਵੀ ਇਹ ਮੇਰਾ ਘਰ ਆ ਤੇ ਇਹ ਘਰ ਦੇ ਵਿੱਚ ਜਨਾਬ ਜੀ ਉਹਨੇ ਉਹ ਰੱਖੇ ਨਹੀਂ ਹੋਏ, ਕਹਿੰਦਾ ਦਾਣਾ ਦੁਨਕਾ ਪਾਉਂਦਾ ਤੇ ਇੱਥੇ ਆਂਦੇ ਹੈਗੇ ਤੇ ਬਹੁਤ ਸਾਰੇ ਵੀਰਾਂ ਨੇ ਸਾਨੂੰ ਉਸ ਗੱਲ ਤੇ ਐਪਰੀਸ਼ੀਏਟ ਕੀਤਾ। ਸੀ ਉਹਨਾਂ ਦੇ ਬੜੇ ਸ਼ੁਕਰਗੁਜ਼ਾਰ ਆ ਵੀਰਾਂ ਭਰਾਵਾਂ ਦੇ ਸਾਰਿਆਂ ਦੇ। ਤੇ ਫਿਰ ਅਸੀਂ ਵੀਡੀਓ ਦੇ ਆਖਰ ਉੱਤੇ ਗੱਲ ਕੀਤੀ ਸੀ ਕਿ ਵੀ ਅਸੀਂ 10 ਦੀ ਸੀਰੀਜ਼ ਚਲਾ ਰਹੇ ਹਾਂ। ਇਵੇਂ ਹੈ ਨਾ ਜੀ ਗੱਲ? ਹਾਂ ਵੀ ਬਿਲਕੁਲ। ਪਹਿਲੇ ਅਸੀਂ ਖਾਣੇ ਤੋਂ ਸ਼ੁਰੂ ਕਰਾਂਗੇ, ਵੀ ਕੁਕਿੰਗ ਕਰਾਂਗੇ ਅਸੀਂ। ਤੇ ਉਹਦੇ ਵਿੱਚ ਜਨਾਬ ਜੀ ਸਾਨੂੰ ਸੁਜੈਸ਼ਨ ਵੀ ਆਈਆਂ, ਮਸ਼ਵਰੇ ਸਾਡੇ ਵੀਰਾਂ ਭਰਾਵਾਂ ਨੇ ਦਿੱਤੇ ਆ। ਉਹਦੇ ਉੱਤੇ ਗੱਲਬਾਤ ਕਰਦੇ ਆ ਵੀ ਕੀ ਸਾਨੂੰ ਕਿਹਾ ਵੀਰਾਂ ਦੋਸਤਾਂ ਨੇ ਹੈ। ਤੇ ਰਾਣਾ ਸਾਹਿਬ ਕੀ ਉਹ ਦੱਸੋ ਤੁਸੀਂ, ਉਹ ਜਿਹੜੇ ਤੁਹਾਨੂੰ ਮੈਸੇਜ ਆਏ ਆ, ਜਿਹੜੇ ਸਾਨੂੰ ਕਮੈਂਟ ਆਏ? ਉਹ ਜੀ ਕਾਫੀ ਸਾਰੇ ਮੈਸੇਜ ਹੈ ਦੇਖ ਕੇ। ਹਾਂਜੀ ਹਾਂਜੀ ਦੇਖ ਕੇ ਦੱਸੋ ਜੀ ਜਿਹੜੇ ਕੋਈ ਹੈ ਆ। ਮੈਂ ਵੀ ਕੋਈ ਦੇਖਦਾ, ਮੇਰੇ ਲਈ ਵੀ ਹੈ ਆ ਕੁਝ, ਤੁਸੀਂ ਦੇਖ ਲਓ। ਮੈਂ ਹੱਥ ਧੋਇਆ ਵਾਂ ਜੀ, ਤੁਸੀਂ ਮਾੜਾ ਜਿਹਾ ਕਰੋ। ਹੈ ਹਾਂ ਕੱਢ ਲਓ ਇਹਨਾਂ। ਬਸ਼ੀਰ ਹਾਂਜੀ ਆ ਜਾ ਇੱਧਰ, ਪੱਠੇ ਬਾਅਦ ਚ ਕੁਤਰ ਲਈ, ਫਿਰ ਆਵਾਜ਼ ਆਊਗੀ ਵਿੱਚ। ਚਲੋ ਸਾਡੀ ਵੀਡੀਓ ਚ ਵੀ ਆ ਜਾ ਕਰ ਕਦੇ ਕਦੇ, ਤੂੰ ਕਦੇ ਕਦੇ ਲਾ ਲਿਆ। ਰਾਣਾ ਸਾਹਿਬ ਹਾਂਜੀ ਦੱਸੋ ਜੀ। ਅੱਛਾ ਜੀ ਆ ਅਲੀ ਹੈਦਰ ਸਾਹਿਬ ਆ, ਹਾਂਜੀ ਉਹਨਾਂ ਨੇ ਇੱਕ ਲਿਸਟ ਦਿੱਤੀ ਆ। ਉਹ ਕਹਿੰਦੇ ਸਾਗ ਤੇ ਮੱਕੀ ਦੀ ਰੋਟੀ ਹਾਂ ਤੇ ਇਹ ਪਕੌੜੇ, ਮਟਨ ਚਿਕਨ ਕੋਰਮਾ, ਮਟਨ ਚਿਕਨ ਕੜਾਈ, ਆਲੂ ਗੋਸ਼ਤ, ਮੂਲੀ ਸਾਗ ਵਾਲੇ ਪਰੌਠੇ, ਸਬਜ਼ੀ ਗਾਜਰਾਂ ਆਲੂ ਮਟਰ ਹੈ, ਗੋਂਗਲੂ ਆਲੂ ਪਾਲਕ, ਦਾਲ ਛੋਲਿਆਂ ਦੀ ਦਾਲ, ਦਾਲ ਮੂੰਗ, ਯਾਨੀ ਕਿ ਦਾਲਾਂ ਦਾ ਮੁਖਤਲਫ। ਤੇ ਪਾਏ ਕਹਿੰਦੇ ਮਟਨ ਜਾਂ ਬੀਫ। ਅੱਛਾ ਯਾਨੀ ਕਿ ਜਿਹੜਾ ਤੁਸੀਂ ਸੁਣਾਇਆ ਨਾ ਜੀ, ਇਹ ਉਹ ਕਹਿ ਰਹੇ ਆ ਵੀ ਸਭ ਤੋਂ ਪਹਿਲਾਂ ਤੁਸੀਂ ਕਰੋ ਜੀ ਸਾਗ ਤੇ ਮੱਕੀ ਦੀ ਰੋਟੀ ਤੋਂ ਸ਼ੁਰੂ। ਹਾਂ ਠੀਕ ਹੈ ਨਾ ਜੀ। ਦੂਜੇ ਨੰਬਰ ਦੇ ਉੱਤੇ ਕੀ ਹੈ ਜੀ? ਉਹਦੇ ਖੋਲਣਾ ਚਾਹੀਦਾ। ਦੂਸਰਾ ਉਹ ਹੈ ਪਕੌੜੇ। ਹਾਂ ਕੱਢੋ। ਫਿਰ ਮਟਨ ਚਿਕਨ ਕੋਰਮਾ। ਯਾਨੀ ਕਿ ਇਹਨਾਂ ਨੇ ਆਹ ਆਪਣੀ ਲਿਸਟ ਦਿੱਤੀ ਹੈ, ਇਹਨਾਂ ਨੇ ਕਿਹਾ ਸਾਗ ਤੋਂ ਸ਼ੁਰੂ ਕਰੋ ਹੈ ਜੀ। ਤੇ ਮੇਰੇ ਕੋਲ ਇੱਧਰ ਇੱਕ ਵੀਰ ਹੈਗੇ ਜੀ ਜ਼ਰੂਨ ਫੈਬਰਿਕਸ ਤੋਂ ਜੀ। ਹੈ ਉਹਨਾਂ ਦਾ ਨਾਮ ਤਾਂ ਹੁਣ ਜ਼ਰੂਨ ਹੀ ਆ, ਬਲਕਿ ਇਹਨਾਂ ਦੀ ਕੋਈ ਹੋਣੀ ਆ ਦੁਕਾਨ ਹੋਣੀ ਫੈਬਰਿਕਸ, ਉਹਨਾਂ ਨੇ ਲਿਖਿਆ ਹੈ ਨਾਲ। ਉਹ ਕਹਿੰਦੇ ਆ ਕਿ ਅਸੀਂ ਨਾ ਜੀ ਆਪਣੀ ਛੱਤ ਦੇ ਉੱਤੇ
ਵੀ ਦਾਣਾ ਪਾਉਂਦੇ ਆ ਅਸੀਂ ਹੈ ਤੇ ਉੱਥੇ ਪਰਿੰਦੇ ਵੀ ਆਉਂਦੇ ਆ ਤੇ ਬਰਤਨ ਸਾਫ਼ ਕਰਦੇ ਆ ਤੇ ਹੈ ਇਹ ਸਾਰਾ ਉਹਨਾਂ ਨੇ ਇੱਕ ਮਿੰਟ ਕੀਤਾ। ਇੱਕ ਉਹਨਾਂ ਨੇ ਕੀਤਾ ਹੈ ਵੀ ਤੁਸੀਂ ਦੇਸੀ ਘੀ ਦਾ ਜਿਹੜਾ ਨਾ ਦੇਸੀ ਹਲਵਾ ਬਣਾਓ, ਫਿਰ ਦੇਸੀ ਜਿਹੜਾ ਮੁਰਗਾ ਉਹਦਾ ਸ਼ੋਰਬਾ ਇਹਦੇ ਤੋਂ ਇਫਤਤਾਹ ਕਰੋ। ਇਹ ਜੀ ਇਹਨਾਂ ਨੇ ਕਿਹਾ ਆ, ਉਹਨਾਂ ਨੇ ਸਾਗ ਤੋਂ ਕਿਹਾ ਆ। ਹਾਂਜੀ ਤੇ ਇੱਕ GS TV KKM ਉਹ ਕਹਿੰਦੇ ਜੀ ਪੰਜੀਰੀ, ਅਲਸੀ ਦੀ ਪਿੰਨੀਆਂ, ਅੱਛਾ ਯਾਨੀ ਕਿ ਉਹ ਕਹਿ ਰਹੇ ਚੌਲਾਂ ਦੀ ਪਿੰਨੀ, ਗਾਜਰ ਹਲਵਾ, ਇਹ ਸਵੀਟ ਡਿਸ਼ਾਂ ਤੇ ਡਰਾਈ ਫਰੂਟ ਦੇ ਲੱਡੂ, ਕੋਕੋਨਟ ਲੱਡੂ, ਮਿੱਠੇ ਦੇ ਸ਼ੌਕੀਨ ਲੱਗਦਾ। ਮਿੱਠੇ ਦੇ ਸ਼ੌਕੀਨ ਇਹ ਕਿਹੜੇ ਆ ਜੀ? ਇਹਨਾਂ ਦਾ ਨਾਮ ਨਹੀਂ ਹੈ। GS TV ਇਹ ਹੈ ਜੀ ਮਿੱਠੇ ਦੇ ਸ਼ੌਕੀਨ। ਅਸਲ ਦੇ ਵਿੱਚ ਪੰਜੀਰੀ ਤੋਂ ਸ਼ੁਰੂ ਹੋਇਆ ਤੇ ਹਲਵੇ ਤੇ ਗਾਜਰ ਹਲਵਾ ਤੇ ਸਾਰਾ ਠੀਕ ਹੈ ਜੀ। ਅਸੀਂ ਇਹਦੇ ਚ ਕੋਈ ਉਹ ਨਹੀਂ ਹੈ ਵੀ ਜਿਹੜਾ ਨਾ। ਅੱਛਾ ਇੱਕ ਹੈਗੇ ਆ ਜੀ ਸਾਡੇ ਅਲੀ ਹੈਦਰ ਭਾਈ ਜੀ, ਉਹ ਕਹਿ ਰਹੇ ਸਾਗ ਦੀ ਮੱਕੀ ਦੀ ਰੋਟੀ, ਸਾਗ ਤੇ ਮੱਕੀ ਦੀ ਰੋਟੀ। ਦੂਸਰਾ ਬੰਦਾ ਜਿਹੜਾ ਕਹਿ ਰਿਹਾ ਜੀ ਵੀ ਸਾਗ ਤੋਂ ਸ਼ੁਰੂ ਕਰੀਏ ਜੀ, ਹੈ ਮੱਕੀ ਦੀ ਰੋਟੀ ਤੇ ਤੋਂ ਕੁੰਡਾ ਖੋਲਣਾ ਚਾਹੀਦਾ, ਕੁੰਡਾ ਖੋਲਣਾ ਇੱਥੋਂ ਸ਼ੁਰੂ ਕਰਨੀ ਚਾਹੀਦੀ ਹੈ ਜੀ। ਫਿਰ ਪਕੌੜੇ ਤੇ ਪਕੌੜੇ ਤੇ ਕੜਾਈ ਹੈ। ਇਹ ਰਾਣਾ ਸਾਹਿਬ ਇੱਕ ਮਿੰਟ, ਇਹ ਮੇਰੇ ਖਿਆਲ ਵਿੱਚ ਭੁੱਲ ਗਿਆ ਅੱਧਾ। ਅਲੀ ਹੈਦਰ ਸਾਹਿਬ ਹਾਂਜੀ ਇਹੀ ਮੈਂ ਜਿਹੜਾ ਨਾ। ਬਾਕੀ ਅੱਗੇ ਕੁਲਦੀਪ ਸਿੰਘ ਬਰਾੜ ਆ, ਇਹ ਕਹਿੰਦੇ ਜੀ ਪੂਰਾ ਦੇਸੀ ਕਿਚਨ ਬਣਾਓ, ਚੁੱਲ੍ਹਾ ਤੰਦੂਰ ਹਾਰਾ ਵੀ ਹੋਣਾ ਚਾਹੀਦਾ ਵਾ। ਤੇ ਅੱਗੇ ਆ ਆਬਦ ਨਜ਼ੀਰ ਗਿੱਲ ਸਾਹਿਬ ਆ, ਇਹਨਾਂ ਦਾ ਦੇਖ ਲਓ ਤੁਹਾਡੇ ਕੋਲ ਹੈ ਮੈਸੇਜ ਹੈਗਾ ਜੀ ਮੇਰੇ ਕੋਲ। ਉਹ ਕਹਿ ਰਹੇ ਆ ਤੁਸੀਂ ਡੇਰੇ ਤੇ ਦੇਸੀ ਮਿੱਟੀ ਦੇ ਬਰਤਨ ਰੱਖੋ, ਸਾਗ ਬਣਾਓ। ਯਾਨੀ ਕਿ ਤੀਸਰਾ ਜੀ ਹੋ ਗਿਆ ਜੀ ਸਾਗ ਹੈ। ਤੇ ਉਹ ਕਹਿ ਰਹੇ ਆ ਕੁੰਡੇ ਡੰਡੇ ਨਾਲ ਪੁਦੀਨਾ, ਧਨੀਆ, ਹਰੀ ਮਿਰਚ, ਅਨਾਰਦਾਨਾ ਤੇ ਲਹਿਸਨ ਦੀ ਚਟਣੀ ਬਣਾਓ। ਮਜ਼ਾ ਫੇਰ ਹੀ ਆਏਗਾ। ਤੇ ਤੁਸੀਂ ਸਾਰੀ ਚੀਜ਼ਾਂ ਆਪਣੇ ਖੇਤਾਂ ਵਿੱਚ ਕਲੈਕਟ ਕਰਕੇ ਇਸਤੇਮਾਲ ਕਰੋ। ਹਾਂਜੀ ਖੇਤਾਂ ਦੇ ਵਿੱਚੋਂ ਕਲੈਕਟ ਕਰਨ ਵਾਲੀ ਇਹ ਗੱਲ ਹੈ। ਲਸਣ ਅਸੀਂ ਲਾਤਾ, ਬਾਕੀ ਜਿਹੜਾ ਤੁਸੀਂ ਦੱਸਿਆ ਹੈ ਸਾਰਾ ਰਾਣਾ ਸਾਹਿਬ ਇਹ ਨੋਟ ਕਰ ਲਓ, ਇਹ ਵੀ ਅਸੀਂ ਲਾ ਲੈਂਦੇ ਆ। ਚਟਣੀ ਉਂਝ ਵੀ ਤੁਹਾਨੂੰ ਪਹਿਲਾਂ ਬਣਾ ਕੇ ਦਿਖਾ ਦਾਂਗੇ, ਫਿਰ ਆਪਣੇ ਖੇਤਾਂ ਦੇ ਵਿੱਚੋਂ ਕਲੈਕਟ ਕਰਕੇ ਵੀ ਬਣਾ ਕੇ ਤੁਹਾਨੂੰ ਜ਼ਰੂਰ ਦਿਖਾਵਾਂਗੇ। ਆ ਹੁਣ ਅਸੀਂ ਚੀਜ਼ਾਂ ਲਾ ਰਹੇ ਆ, ਉਹ ਤਾਂ ਹੁਣ ਕੋਈ 2 ਮਹੀਨੇ ਬਾਅਦ ਜਿਹੜੀਆਂ ਨਾ ਤਿਆਰ ਹੋਣੀਆਂ ਵਾ। ਤੇ ਇੱਕ ਜੀ ਆ ਸਾਡੀ ਭੈਣ ਹੈ ਆ ਪਾਈਨਐਪਲ ਦੇ ਨਾਮ ਤੋਂ ਕੋਈ ਚੈਨਲ ਆ ਹੈ, ਉਹ ਕਹਿੰਦੇ ਵੀ ਤੁਹਾਡੇ ਸਿਰਫ ਵੀਰ ਹੀ ਨਹੀਂ ਦੇਖਦੇ ਹੈ, ਵੀਰਨੀਆਂ ਵੀ ਦੇਖਦੀਆਂ ਵਾ ਹੈ। ਤੇ ਮਿੱਟੀ ਦੇ ਚੁੱਲ੍ਹੇ ਵਾਲੀ ਵੀਡੀਓ ਜਿਹੜੀ ਹੈ ਨਾ, ਉਹ ਕਹਿੰਦੇ ਵੀ ਅਸੀਂ ਇੰਤਜ਼ਾਰ ਆ ਤੁਹਾਡਾ ਕੁਕਿੰਗ ਦਾ ਨਾ, ਜਦੋਂ ਕਦੋਂ ਸ਼ੁਰੂ ਕਰੋ ਹੈ। ਤੇ ਉਹ ਕਹਿੰਦੇ ਉਹਨਾਂ ਨੇ ਇੱਕ ਬੜੀ ਅੱਛੀ ਤਜਵੀਜ਼ ਦਿੱਤੀ। ਉਹ ਕਹਿੰਦੇ ਕੁਛ ਨਾ ਫੁੱਲਾਂ ਵਾਲੇ ਜਿਹੜੇ ਗਮਲੇ ਵੀ ਜਿਹੜਾ ਨਾ, ਫੁੱਲਾਂ ਵਾਲੇ ਬੀਜ ਵੀ ਲਿਆਉਂਦੇ ਆ ਜੀ, ਫੁੱਲਾਂ ਵਾਲੇ ਪੌਦੇ ਵੀ ਲਿਆਉਂਦੇ ਆ, ਇਹ ਕਰਦੇ ਆ ਕਿਉਂਕਿ ਬੱਕਰੀਆਂ ਇੱਥੇ ਕੋਈ ਨਹੀਂ ਹੈ ਤੇ ਇਸ ਕਰਕੇ ਇਹ ਕੰਮ ਆਸਾਨੀ ਨਾਲ ਹੀ ਹੋ ਜਾਏਗਾ। ਤੇ ਹੋਰ ਅੱਛਾ ਜੀ ਇੱਕ ਬਲਾਲ ਅਹਿਮਦ ਸਾਹਿਬ ਆ, ਤੇ ਉਹ ਕਹਿੰਦੇ ਆ ਕਿ ਨਹੀਂ ਇਹ ਉਰਦੂ ਚ ਬੇਸਣ ਦੀਆਂ ਪਕੌੜੀਆਂ ਹੈ, ਆਲੂ ਅਰਬੀ ਜਰੂਰ ਬਣਾਓ ਜੀ। ਕਹਿੰਦਾ ਮੈਨੂੰ ਖਾਧਿਆਂ ਮੁੱਤਾਂ ਹੋ ਗਈ, 30 ਸਾਲ ਹੋ ਗਏ ਕਹਿੰਦੇ। ਨਹੀਂ ਜੀ ਇਹ ਬੜੀ ਆ। ਦੇਖੋ ਜੀ ਜਿਹੜੇ ਉਹ ਕਹਿ ਰਹੇ ਆ ਵੀ ਦਾਲ ਦੀ ਜਿਹੜੀ ਦੇਸੀ ਬੜੀਆਂ ਰਾਣਾ ਸਾਹਿਬ, ਇਹ ਤਾਂ ਕਈਆਂ ਨੂੰ ਬਹੁਤ ਸਾਰਿਆਂ ਨੂੰ ਖਾਧਿਆਂ ਨੂੰ ਮੁੱਦਤ ਹੁੰਦੀ ਹੈ। ਪਹਿਲਾਂ ਜਿਹੜੀ ਸਾਡੀ ਮੇਰੀ ਤਾਂ ਦਾਦੀ ਘਰ ਦੇ ਵਿੱਚ ਨਾ ਜੀ ਵਿੱਚ ਗੋਸ਼ਤ ਪਾ ਕੇ ਤੇ ਦਾਲ ਦੇ ਵਿੱਚੋਂ ਬੜੀਆਂ ਬਣਾ ਕੇ ਰੱਖ ਲੈਂਦੀ ਹੁੰਦੀ ਸੀ। ਫਿਰ ਉਸ ਤੋਂ ਬਾਅਦ ਉਹ ਜੀ ਕਦੇ ਕਦੇ ਉਹ ਪਕਾਉਂਦੇ ਹੁੰਦੇ ਸੀ। ਤੇ ਬੜੀ ਸੋਹਣੀ ਗੱਲ ਹੈ, ਪਕੌੜੀਆਂ, ਆਲੂ ਅਰਬੀ ਤੇ ਇਹ ਤੁਸੀਂ ਜ਼ਰੂਰ ਬਣਾਓ। ਮੈਨੂੰ ਸਹੀ ਗੱਲ ਹੈ ਜੀ, 30 ਸਾਲ ਬਿਲਕੁਲ ਜੀ ਜ਼ਰੂਰ ਅਸੀਂ ਇਹ ਬਣਾਵਾਂਗੇ। ਹੋਰ ਰਾਣਾ ਸਾਹਿਬ ਹੈ ਤੁਹਾਡੇ? ਹਾਂਜੀ ਹਾਂ, ਜਸਦੇਵ ਧਾੜੀਵਾਲ ਜਿਹੜੇ ਆ, ਉਹ ਕਹਿੰਦੇ ਵੀ ਚਿੱਟਾ ਜੀਰਾ ਲਾਓ ਸਾਗ ਚ ਪਾਉਣ ਲਈ। ਤੇ ਇੱਕ ਸਾਡੇ ਜੋਨੀ ਖਾਨ ਆ, ਉਹ ਕਹਿੰਦੇ ਜੀ ਇਹ 10 ਵੀਡੀਓ ਵਾਲਾ ਜਿਹੜਾ ਨਾ, ਇਹ ਕੋਈ ਏਡਾ ਫਾਇਦਾਮੰਦ ਨਹੀਂ ਹੈ। ਉਹ ਕਹਿੰਦੇ ਕਿ ਐਗਰੀਕਲਚਰ ਨੂੰ ਇੰਪਰੂਵ ਕਿਸ ਤਰ੍ਹਾਂ ਹੋ ਸਕਦਾ, ਐਕਸਪਰਟ ਲਿਆਓ ਤੇ ਜਿਹੜਾ ਸੋਇਲ ਦਾ ਡਾਟਾ ਵਗੈਰਾ ਕਲੈਕਟ ਕਰੋ ਹੈ। ਤੇ ਉਹਨਾਂ ਦਾ ਇਹ ਖਿਆਲ ਕਿ ਐਗਰੀਕਲਚਰ ਤੇ ਇਹਦੇ ਤੇ ਵੀ ਬਿਲਕੁਲ ਜੀ ਸਾਰਾ ਨਹੀਂ। ਇਹ ਜੀ ਤੁਹਾਡਾ ਬੜਾ ਚੰਗਾ ਮਸ਼ਵਰਾ ਆ। ਤੇ ਬਹਰਹਾਲ ਅਸੀਂ ਇਹ ਦੇਖਿਆ ਵੀ ਅੱਜ ਕੱਲ ਜਿਹੜੇ ਆ ਨਾ ਕਿਸਾਨੀ ਦੇ ਨਾਲ ਜਿੰਨੇ ਵੀ ਜੁੜੇ ਹੋਏ ਚੈਨਲ ਸੀ ਰਾਣਾ ਸਾਹਿਬ, ਉਹਨਾਂ ਨੂੰ ਹੁਣ ਬਹੁਤ ਲੋਕ ਘੱਟ ਜਿਹੜਾ ਨਾ ਫਾਲੋ ਕਰਦੇ ਆ। ਮੈਂ ਇੱਕ ਬੰਦਾ ਜਿਹੜਾ ਸਾਇੰਸਦਾਨ ਵੀ ਹੈਗੇ ਆ ਜੀ, ਆਸ਼ਿਕ ਸਾਹਿਬ ਨਨਕਾਣਾ ਸਾਹਿਬ ਤੋਂ, ਉਹਨਾਂ ਦੀ ਬਹੁਤ ਸਾਰੀ ਵੀਡੀਓ ਜਿਹੜੀਆਂ ਆ ਉਹ ਬੜੀ ਫਾਇਦਾਮੰਦ ਹੁੰਦੀਆਂ, ਬੜੀ ਤਕਨੀਕੀ ਉਹ ਵੀਡੀਓ ਬਣਾ ਕੇ ਪੇਸ਼ ਕਰਦੇ ਆ ਤੇ ਉਹਨਾਂ ਨੂੰ ਬਹੁਤ ਲੋਕ ਸੁਣਦੇ ਆ। ਬਾਕੀ ਸਾਡੇ ਇੱਕ ਸਰਗੋਦੇ ਤੋਂ ਸੀਗੇ ਜੀ ਸਾਡੇ ਵੀਰ ਮਜ਼ਰ ਭਾਈ, ਉਹ ਬੜੀ ਅੱਛੀ ਉਹ ਵੀਡੀਓ ਪੇਸ਼ ਕਰਦੇ ਸੀਗੇ। ਤੇ ਹੁਣ ਉਹ ਵੀ ਉਹ ਘੱਟ ਹੈਗੇ ਆ। ਅਸਲ ਦੇ ਵਿੱਚ ਨਾ ਇਹ ਤੁਹਾਡੀ ਗੱਲ ਠੀਕ ਆ। ਅਸੀਂ ਉਹ ਹੋਰ ਹਿਸਾਬ ਦਾ ਸੀਗਾ। ਅਸੀਂ ਇਹ ਕਰਾਂਗੇ ਵੀ ਅਸੀਂ
ਐਕਸਪਰਟ ਕੋਈ ਨਾ ਹਾਂ ਰਾਣਾ ਸਾਹਿਬ ਲੱਭ ਕੇ ਹਾਂ ਨਹੀਂ ਕਰ ਲਾਂਗੇ ਇਹ ਉਹਦੇ ਤੇ ਗੱਲਬਾਤ, ਇਹ ਬੜੀ ਚੰਗੀ ਗੱਲ ਹੈ ਜੀ, ਬਹੁਤ ਸੋਹਣਾ ਤੁਹਾਡਾ ਮਸ਼ਵਰਾ, ਅਸੀਂ ਇਹਦੇ ਤੇ ਗੱਲਬਾਤ ਜ਼ਰੂਰ ਕਰਾਂਗੇ। ਤੇ ਮਿੱਟੀ ਦੇ ਜਿਹੜੀ ਹੈ ਤੁਸੀਂ ਸੋਇਲ ਦੀ ਗੱਲ ਕੀਤੀ ਹੈ ਰਾਣਾ ਸਾਹਿਬ, ਇਹਦੇ ਟੈਸਟ ਵਾਕਈ ਸਾਡੇ ਇੱਥੇ ਕਰਾਉਂਦੇ ਕੋਈ ਨਹੀਂ ਹੈ, ਹੋਣੇ ਚਾਹੀਦੇ ਆ ਟੈਸਟ। ਮਿੱਟੀ ਦਾ ਟੈਸਟ ਹੋਊਗਾ ਤਾਂ ਪਤਾ ਲੱਗੂਗਾ ਵੀ ਇਹਦੇ ਵਿੱਚ ਨਾਮਿਆਤੀ ਮਾਦਾ ਕਿੰਨਾ ਆ, ਇਹਦੀ ਪੀਐਚ ਕਿੰਨੀ ਆ। ਅਸਲ ਦੇ ਵਿੱਚ ਇਹ ਸਾਡਾ ਸਭ ਤੋਂ ਵੱਡਾ ਜਿਹੜਾ ਨਾ ਇਹ ਮਸਲਾ ਇਹ ਪੀਐਚ ਜ਼ਮੀਨ ਦੀ, ਅਸੀਂ ਉਹ ਟੈਸਟ ਕਰਾਏ ਬਗੈਰ ਹੀ ਮਰੀਜ਼ ਨੂੰ ਦਵਾ ਜਿਹੜੀ ਹੈ ਨਾ ਹਾਂਜੀ ਦਿੰਦੇ ਰੱਖਦੇ, ਉਹ ਕਹਿੰਦੇ ਕਿ ਇਹਨੂੰ ਫਲਾਂ ਗੋਲੀ ਦੇ ਦਿਓ, ਫਲਾਂ ਗੋਲੀ ਦੇ ਦਿਓ। ਹਾਂਜੀ, ਇਸ ਤਾਂ ਕਹਿੰਦੇ ਜੀ ਇੰਨੀ ਡੀਏਪੀ ਪਾਓ, ਬਸ ਡੀਏਪੀ ਦੇ ਸਿਰ ਦੇ ਉੱਤੇ ਸਾਡੀ ਫਸਲ ਖਲੋਤੀ ਹੈ ਜੀ ਇਸ ਵੇਲੇ। ਬਾਕੀ ਮੈਂ ਇਹ ਸੁਣਿਆ ਵੀ ਜਿੰਨੇ ਹਾਈਬ੍ਰਿਡ ਬੀਜ ਆ ਨਾ ਰਾਣਾ ਸਾਹਿਬ, ਇਹਨਾਂ ਨੂੰ ਜੀ ਨਾ ਨਾਈਟ੍ਰੋਜਨ ਦੀ ਬਹੁਤ ਲੋੜ ਹੁੰਦੀ। ਮੈਂ ਇਹ ਗੱਲ ਸਾਡੇ ਵੀਰ ਜਿੰਨੇ ਵੀ ਮਿਰਚ ਲਾਉਂਦੇ ਆ ਜਾਂ ਹਾਈਬ੍ਰਿਡ ਕੋਈ ਵੀ ਬੀਜ ਇਸਤੇਮਾਲ ਕਰਦੇ ਆ ਕਿਸੇ ਤਰ੍ਹਾਂ ਦਾ ਵੀ, ਤੇ ਉਹਦੇ ਵਿੱਚ ਨਾ ਜੀ ਇਹ ਯੂਰੀਏ ਦਾ ਜ਼ਿਆਦਾ ਇਸਤੇਮਾਲ ਕਰਿਆ ਕਰੋ। ਇਹ ਬੀਜਾਂ ਨੂੰ ਜ਼ਿਆਦਾ ਨਾਈਟ੍ਰੋਜਨ ਦੀ ਲੋੜ ਹੁੰਦੀ ਹੈ, ਇਹ ਮੈਂ ਪੜ੍ਹਿਆ ਜੀ, ਪਤਾ ਨਹੀਂ ਹੁਣ ਇਹ ਮੈਂ ਗਲਤ ਪੜ੍ਹਿਆ ਕਿ ਸਹੀ ਪੜ੍ਹਿਆ। ਅੱਛਾ, ਬੀਜਾਂ ਦੇ ਬਾਰੇ 'ਚ ਨਾ ਮੈਂ ਇੱਕ ਆਰਟੀਕਲ ਪੜ੍ਹਿਆ ਸੀ ਵੀ ਉਹ ਸਾਡੇ ਤਾਂ ਘਰ ਇਤਨਾ ਹੈ ਹੀ ਨਹੀਂ, ਇੰਡੀਆ 'ਚ ਸੀ ਕਹਿੰਦਾ, ਉਹਨੇ ਕਿਹਾ ਜੀ ਬੜੇ ਇੱਕ ਮਨਸੂਬੇ ਜਿਹਦੇ ਤਹਿਤ ਨਾ 90% ਦੇਸੀ ਬੀਜ ਜਿਹੜੇ ਆ ਨਾ ਉਹ ਖਤਮ ਕਰ ਦਿੱਤੇ ਗਏ ਆ। ਹੌਲੀ ਹੌਲੀ ਉਹਨਾਂ ਨੇ ਹਾਈਬ੍ਰਿਡ ਬੀਜ ਜਿਹੜੇ ਆ ਨਾ ਲੈਂਦੇ ਆ, ਤੇ ਹੁਣ ਪੈਦਾਵਾਰ ਤਾਂ ਵੱਧਦੀ ਆ ਬੇਸ਼, ਇਹਦੇ ਸ਼ੱਕ ਨਹੀਂ, ਲੇਕਿਨ ਪਰ ਦੂਸਰੇ ਪਾਸੇ ਇੱਕ ਬੜਾ ਵੱਡਾ ਹਿੱਸਾ ਜਿਹੜਾ ਨਾ ਬੀਜ ਦੇ ਪੈਸਿਆਂ ਦੀ ਸ਼ਕਲ 'ਚ ਚਲਾ ਜਾਂਦਾ ਵਾ। ਪਰ ਫਿਰ ਅਗਰ ਖੁਦਾ ਨਾ ਖਾਸਤਾ ਕਿਤੋਂ ਬੀਜ ਨਾ ਆਵੇ ਤਾਂ ਵੀ ਯਾਨੀ ਕਿ ਜਿਹੜਾ ਵਾ ਨਾ ਇਹ ਵੀ ਰੌਲਾ ਬਣ ਜਾਂਦਾ ਵਾ। ਲਓ ਜੀ, ਸਾਡੇ ਜਿਹੜੇ ਅੱਜ ਜਿੰਨੇ ਸਾਨੂੰ ਮਸ਼ਵਰੇ ਦਿੱਤੇ ਆ, ਜਿਹੜੀ ਸਾਡੀ 10 ਵੀਡੀਓ ਖਾਣੇ ਵਾਲੀ ਸੀਰੀਜ਼ ਹੈਗੀ ਆ, ਉਹਦੇ ਵਿੱਚ 3 ਬੰਦਿਆਂ ਨੇ ਸਾਗ ਦਾ ਮਸ਼ਵਰਾ ਦਿੱਤਾ ਜੀ, ਤੇ ਅਸੀਂ ਤਾਂ ਜੀ ਫਿਰ ਇਹੀ ਜੇ ਕੋਈ ਕੁर्रा ਡਾਲੀਏ ਤਾਂ ਸਭ ਤੋਂ ਪਹਿਲਾਂ ਜੀ ਗੱਲ ਆਉਂਦੀ ਹੈ ਵੀ ਸਾਗ ਹੀ ਬਣਾਉਣਾ ਚਾਹੀਦਾ। ਬਾਕੀ ਤੁਸੀਂ ਫਿਰ ਵੀ ਅਸੀਂ ਇਸ ਵੀਡੀਓ ਥੱਲੇ ਵੀ ਤੁਹਾਨੂੰ ਇਹ ਗੁਜ਼ਾਰਿਸ਼ ਕਰਾਂਗੇ ਵੀ ਤੁਸੀਂ ਦੱਸਿਓ ਵੀ ਸਾਨੂੰ ਵੀ ਅਸੀਂ ਸਭ ਤੋਂ ਪਹਿਲਾਂ ਕੀ ਪਕਾਈਏ। ਚੁੱਲ੍ਹਾ ਸਾਡਾ ਅੱਜ ਵੀ ਅਸੀਂ ਦੇਖਿਆ ਵੀ ਹਲੇ ਸੁੱਕਾ ਕੋਈ ਨਹੀਂ ਹੈ, ਅੱਜ ਸ਼ਾਮ ਨੂੰ ਉਹਦੇ ਚ ਅੱਗ ਬਾਲਦੇ ਆ ਜੀ, ਉਸ ਤੋਂ ਬਾਅਦ ਪਰ ਮੈਨੂੰ ਤਾਂ ਜਿਹੜਾ ਨਾ ਦੇਸੀ ਮੁਰਗਾ ਤੇ ਦੇਸੀ ਘਿਓ ਵਾਲੇ ਦੀ ਗੱਲ ਜਿਹੜੀ ਹੈ ਨਾ, ਅੱਛਾ ਉਹਦੀ ਜ਼ਿਆਦਾ ਉਹ ਗੱਲ ਠੀਕ ਆ। ਉਹ ਗੱਲ ਠੀਕ ਆ। ਬਸ਼ੀਰ ਤੂੰ ਦੱਸ ਵੇ ਸਭ ਤੋਂ ਪਹਿਲਾਂ ਜਿਹੜਾ ਨਾ ਕੀ ਪਕਾਉਣਾ ਚਾਹੀਦਾ। ਸਾਗ ਦੇਖੋ ਜੇ ਦੇਸੀ ਮਾਹੌਲ ਆ ਨਾ ਜੀ, ਮੈਂ ਕਹੂੰਗਾ ਵੀ ਪਹਿਲਾਂ ਪਤਾ ਨਹੀਂ ਤਾਂ ਤੁਸੀਂ ਖੱਪਣ ਤੋਂ ਡਰਦੇ ਹੋ ਸਾਗ ਨੂੰ, ਨਹੀਂ ਕਿਉਂਕਿ ਗੱਲ ਹੈਗੀ ਆ ਸਾਗ ਜਿਹੜਾ ਨਾ ਅਸੀਂ ਆਪਣਾ ਹੀ ਕਲੈਕਟ ਕਰਕੇ ਪਕਾਵਾਂਗੇ। ਹਾਂ, ਸਾਗ ਆਪਣਾ ਹੋ ਜਾਏ ਦਿਨ ਰਹਿੰਦੇ ਆ 10-15 ਦਿਨਾਂ ਤੱਕ ਹੋ ਜਾਏਗੀ। ਤੁਸੀਂ ਦੱਸੋ ਜੀ ਬਸ਼ੀਰ ਸਾਹਿਬ। ਕਿਉਂਕਿ ਜਿਹੜੇ ਦਿਹਾਤੀ ਮਾਹੌਲ ਹੈ ਨਾ, ਇਹਦੇ ਵਿੱਚ ਆਪਾਂ ਨੂੰ ਸਾਗ ਪਹਿਲੇ ਹੀ ਪਕਾਉਣਾ ਚਾਹੀਦਾ, ਕਿਉਂਕਿ ਆਪਾਂ ਮਰੱਬੇ 'ਚ ਹਾਂ, ਖੇਤਾਂ ਦੇ ਵਿੱਚ ਖੜੇ ਆ, ਆਪਣਾ ਸਾਗ ਆਪਦਾ ਹੈ, ਆਪਾਂ ਆਪ ਪਕਾ ਲਈਏ। ਚਲੋ ਜਿੰਨੇ ਦਿਨ ਨਹੀਂ ਹੁੰਦਾ ਫਿਰ ਉਸ ਤੋਂ ਬਾਅਦ ਗੱਲ ਇਹ ਵੀ ਸਭ ਤੋਂ ਪਹਿਲੇ ਮੁਰਗਾ ਹੀ ਲਿਆਓ ਤੇ ਮੁਰਗਾ ਹੀ ਪਕਾਓ ਤੇ ਦੇਸੀ ਘਿਓ ਪਾ ਕੇ, ਤੇ ਉਹ ਮਜ਼ਾ ਤਾਂ ਹੀ ਆਣਾ ਫਿਰ। ਸ਼ੋਰਵੇ ਵਾਲਾ ਰਣਦਾ। ਚਲੋ ਜੀ, ਸ਼ੋਰਵੇ ਵਾਲਾ ਤੇ ਅਸੀਂ ਉਹ ਅਲਾਮਾ ਅੰਜਮ ਸਰੋਇਆ ਸਾਹਿਬ ਵਾਲਾ ਵੀ ਸਾਡੇ ਲਈ ਖਲੋਤਾ ਜੀ, ਵੀ ਉਹ ਸ਼ੋਰਵੇ ਵਾਲਾ ਜਿਹੜਾ ਨਾ, ਪਰ ਉਹ ਤਾਂ ਸੀਗਾ ਜੀ ਬਲੈਲਰ। ਤੇ ਇਹ ਦੇਸੀ ਜਿਹੜਾ ਨਾ ਥੋੜਾ ਜਿਹਾ ਔਖਾ ਪੱਕਦਾ ਰਾਣਾ ਸਾਹਿਬ, ਥੋੜਾ ਜਿਹਾ ਜ਼ਿਆਦਾ, ਕਿਉਂਕਿ ਗਲਦਾ ਨਹੀਂ ਹੈ, ਇਹਨੂੰ ਪਕਾਣਾ ਹੋਰ ਸਾਫ ਸਰ ਪੈਂਦਾ ਵਾ। ਹਾਂ, ਪੱਕ ਜਾਏਗਾ ਕੋਈ ਨਹੀਂ, ਉਹਦਾ ਹਿਸਾਬ ਲਾ ਲਵਾਂਗੇ। ਚਲੋ ਜੀ, ਠੀਕ ਹੋ ਗਿਆ ਜੀ। ਤੇ ਬਾਕੀ ਮੈਂ ਹਲੇ ਲਸਣ ਲਾਣਾ, ਮੈਂ 3 ਕਿਆਰੀਆਂ ਲਾ ਲੀਆਂ, 1 ਕਿਆਰੀ ਮੈਂ ਅੱਜ ਲਾ ਕੇ ਫਾਈਨਲ ਕਰ ਦੇਣਾ ਆ। ਉਸ ਤੋਂ ਬਾਅਦ ਅਸੀਂ ਉਹਨੂੰ ਪਾਣੀ ਲਾਣੇ, ਬਸ਼ੀਰ ਅੱਜ ਉਹਨੂੰ ਪਾਣੀ ਲਾਣੇ। ਅੱਛਾ ਯਾਰ, ਇੱਕ ਖਿਆਲ ਹੈ ਨਾ, ਤੂੰ ਆਪਣੀ ਗਿਰੀ ਹੋਈ ਮੱਕੀ ਤਾਂ ਦਿਖਾਉਂਦਾ ਰਿਹਾ, ਬੜੇ ਦਿਨਾਂ ਤੋਂ ਹੀ ਦਿਖਾ ਰਿਹਾ, ਆ ਜਿਹੜੇ ਭਾਈਆਂ ਦੀ ਨਾਲ ਚੰਗੀ ਮੱਕੀ ਖੜੀ ਆ ਉਹ ਵੀ ਦਿਖਾ ਲਾ, ਤਾਂ ਕਿ ਕੁਝ ਹੌਸਲਾ ਹੋਵੇ ਲੋਕਾਂ ਨੂੰ ਵੀ ਕਿਸਾਨਾਂ ਦੀ ਹਾਲਤ ਜਿਹੜੀ ਹੈ ਆਪਦੇ ਵੱਡੇ ਭਾਈ ਦੀ ਮੱਕੀ ਦਿਖਾ ਨਾ, ਵੱਡੇ ਭਾਈ ਦੀ ਮੱਕੀ ਦਿਖਾ। ਚਲੋ ਜੀ, ਉਹ ਮੈਂ ਤੁਹਾਨੂੰ ਉਹ ਮੱਕੀ ਵੀ ਦਿਖਾਣਾ, ਫਿਰ ਅਸੀਂ ਲਾਣਾ ਲਸਣ। ਤੇ ਬਸ਼ੀਰ ਨੇ ਕੁਤਰਨੇ ਆ ਜੀ ਹੁਣ ਪੱਠੇ, ਇਹ ਪੱਠੇ ਕੁਤਰੇ, ਤੇ ਇੱਕ ਵਾਰੀ ਆ ਜਾ ਤੂੰ ਮੱਕੀ ਸਾਨੂੰ ਨਾਲ ਹੀ ਦਿਖਾ ਦੇ। ਉਸ ਤੋਂ ਬਾਅਦ ਭਾਈਏ ਦੀ ਮੱਕੀ ਬਸ਼ੀਰ ਨੇ ਕਿਹਾ ਜੀ ਉਹ ਤੁਹਾਨੂੰ ਦਿਖਾਣੇ ਆ ਜਾਓ, ਤੇ ਫੇਰ ਜਿਹੜਾ ਨੇ ਪੱਠੇ ਕੁਤਰਦਾ ਤੇ ਮੈਂ ਲਾਣਾ ਲਸਣ। ਕਿਉਂ ਜੀ ਰਾਣਾ ਸਾਹਿਬ? ਲਸਣ ਲਾਉਂਦੇ ਅੱਜ ਮੈਂ ਦਿਖਾਣਾ, ਨਾਲੇ ਪੱਠੇ ਵੀ ਹੁਣ ਦਿਖਾਦੇ ਵੀ, ਪੱਠੇ ਵੀ ਹੁਣ ਨਾ ਕੋਈ 10 ਦਿਨਾਂ ਤੱਕ ਸਾਗ ਵਾਲੀ ਬੱਤੇ ਦਾ ਜਿਹੜਾ ਨਾ, ਹਾਂਜੀ ਇਹ ਤਾਂ ਪਿਛੇਤੇ ਹੈ, ਜਰਾ ਪਿੱਛੇ ਨਹੀਂ ਜੀ ਰਾਣਾ ਸਾਹਿਬ, ਅਸਲ ਦੇ ਵਿੱਚ ਸਾਗ ਜਿਹੜਾ ਨਾ ਉਹ ਤਾਂ ਇਹਦੇ ਵਿੱਚ ਹੀ ਸੁੱਟਿਆ ਹੋਇਆ, ਦੇਸੀ ਸਾਗ ਇਹਦੇ ਵਿੱਚ ਹੀ ਆ। ਚਲੋ ਫਿਰ ਦੇਸੀ ਕਰਾਂਗੇ ਨਾ, ਕੋਈ ਨਹੀਂ ਲੇਟ। ਹਾਂਜੀ, ਨਹੀਂ ਐਡੇ ਦਿਨ ਨਹੀਂ ਹੈ ਰਾਣਾ ਸਾਹਿਬ, ਨਹੀਂ 10 ਦਿਨ ਇਹ ਦੇਖੋ ਤੁਸੀਂ, ਹਾਂ ਹੋ ਜਾਏਗਾ 10 ਦਿਨਾਂ ਤੱਕ, ਹੈ 8-10 ਦਿਨਾਂ ਤੱਕ ਹੋ ਜਾਏਗਾ। ਹਾਂਜੀ, ਦੂਜੀ ਡਿਸ਼ ਚ ਤੀਜੀ ਚ ਸ਼ਾਮਲ ਹੋਊਗਾ ਜੀ। ਆ ਜਿਹੜੇ ਪੀਲੇ ਪੱਤੇ ਹੋਏ ਆ ਦੇਸੀ ਸਾਗ ਆ। ਨਹੀਂ ਸਰੋਂ ਤਾਂ ਫਿਰ ਉਹ ਦੇਸੀ ਜਿਹੜੀ ਹੈ ਨਾ,
ਲਓ ਜੀ, ਇਹ ਜਿਹੜੀ ਮੱਕੀਆਂ ਖਲੋਤੀਆਂ ਸੀ ਨਾ, ਪਛੇਤੀਆਂ ਸੀਗੀਆਂ, ਉਹ ਜੀ ਅਲਹਮਦੁਲਿਲਾ ਇਹ ਮੇਰੇ ਵੱਡੇ ਭਾਈਏ ਦੀ ਮੱਕੀ ਆ ਜੀ। ਤੇ ਇਹ ਤੁਹਾਨੂੰ ਦਿਖਾਣੇ ਆ ਅਸੀਂ, ਮਾਸ਼ਾਅੱਲਾ ਬੜੀ ਜ਼ਬਰਦਸਤ। ਇਹ ਦੇਖੋ। ਹਾਂ ਮਾਸ਼ਾਅੱਲਾ ਜੀ, ਬੜੀ ਹੈਂ? ਸੋਹਣੀ ਜਿਹੜੀ ਹੈ ਨਾ। ਹਾਂਜੀ ਪੂਰਾ ਦਾਣਾ ਜਿਹੜਾ ਵਾ ਨਾ ਹਾਂਜੀ ਲਿਆ ਹੋਇਆ ਵਾ। ਹਾਂਜੀ ਦੇਖਣ ਸਿਰ ਤੇ ਕਰ ਦਾਣਾ। ਹਾਂ ਹਾਂ ਨਹੀਂ, ਸਿਰ ਤੱਕ ਦੁੱਧ ਦੇ। ਮਾਸ਼ਾਅੱਲਾ ਬਹੁਤ ਸੋਹਣੀ ਮੱਕੀ ਖੜੀ ਆ। ਹਾਂਜੀ ਨਹੀਂ, ਬੜੀ ਜ਼ਬਰਦਸਤ। ਲਓ ਜੀ, ਆ ਮੱਕੀ ਆ, ਉਹ ਬੜੇ ਅਗਾਂ ਵੀ ਹੈ ਜੀ ਇਹ। ਆਹੋ, ਇਹ ਦੇਖ ਉਹ ਪਰਲੇ ਸੜਕੋਂ ਪਾਰ ਵੀ ਹੈ ਆ, ਉਹ ਵੀ ਸੜਕੋਂ ਸਾਰੀ ਪਾਰ ਜੀ, ਮਾਸ਼ਾਅੱਲਾ ਸਾਡੇ ਇੱਕ ਵੀਰ ਦੀ ਆ, ਪੀਰ ਇਰਫਾਨ ਦੀ। ਹਾਂ। ਤੇ ਚਲੋ ਜੀ ਬਸ਼ੀਰ ਸਾਹਿਬ, ਤੁਸੀਂ ਪੱਠੇ ਕੁਤਰ ਲਓ, ਤੇ ਅਸੀਂ ਮੈਂ ਲਸਣ ਦੀ ਜਿਹੜੀ ਇੱਕ ਕੈਰੀ ਉਹ ਲਾ ਲਵਾਂ, ਤੇ ਉਸ ਤੋਂ ਬਾਅਦ ਪਾਣੀ ਲਾਣਾ ਅੱਜ। ਹੁਣ ਹਾਂਜੀ, ਪਾਣੀ ਲਾਉਣਾ। ਮੈਂ ਤਾਂ ਅੱਜ ਨੂੰ ਸੁਬਾਹ ਲਾ ਦੇਣਾ ਸੀ, ਨਾਦਰ ਚਲਾ ਗਿਆ ਮੇਰੇ ਹੁਣ ਜਦੋਂ ਪੱਠੇ ਬਣਾਉਣਾ ਹੋਇਆ। ਨਹੀਂ ਨਹੀਂ, ਉਹ ਇੰਜ ਆ ਨਾ। ਲਓ ਜੀ ਰਾਣਾ ਸਾਹਿਬ, ਮੈਂ ਨਾ ਜੀ ਉਹ 3 ਕਿਆਰੀਆਂ ਤਾਂ ਲਸਣ ਦੀਆਂ ਲਾਤੀਆਂ। ਆ ਚੌਥੀ ਦੀ ਤਿਆਰੀ ਹੈ ਜੀ। ਤੇ ਅੱਜ ਇਹ ਚੌਥੀ ਮੁਕੰਮਲ ਕਰਕੇ ਤੇ ਇਹਨੂੰ ਲਾਣਾ ਪਾਣੀ। ਤੇ ਉਹ ਅਗਾ ਲਾਵਾਂਗੇ ਜੀ ਹੁਣ ਆਹ ਮੇਥੀ ਤੇ ਪਾਲਕ। ਤੇ ਪਾਲਕ ਕੇ 2 ਕਿਆਰੀਆਂ ਕਿਉਂ ਕਰ ਦਾਂਗੇ। ਵੱਟਾਂ ਤੇ ਲੱਗ ਜਾਣਗੇ ਮੂਲੀਆਂ, ਸ਼ਲਜਮ, ਮੂੰਗਰੇ ਵੀ ਲਾਣੇ ਆ ਯਾਰ। ਹਾਂ ਚਲੋ, ਉਹ ਬਲਕਿ ਆ ਦੇਖਣਾ, ਬਲਕਿ ਮੈਂ ਤੈਨੂੰ ਦੱਸਾਂ, ਆ ਜਿਹੜੀ ਸਾਈਡ ਵਾਲੀ ਹੈ ਨਾ, ਤੇ ਇਹਦੇ ਜਿਹੜਾ ਕਿਉਂਕਿ ਮੂੰਗਰੇ ਕਿੱਲਰ ਦੇ ਬਹੁਤ ਆ। ਹਾਂ ਆਹੋ, ਚਲੋ ਉਹ ਇੱਧਰ ਨੂੰ ਹੋ ਜਾਣਗੇ। ਤੇ ਇਹ ਆਪਾਂ ਲਾਂਦੇ ਆ। ਤੇ ਰਾਣਾ ਸਾਹਿਬ, ਆਪਣੀ ਵੀਡੀਓ ਦੇ ਵਿੱਚ ਇੱਕ ਕੱਲ ਵਾਲੀ ਦੇ ਅੱਗੇ ਆਪਾਂ ਕਮੈਂਟ ਪੜ ਰਹੇ ਸੀ, ਇੱਕ ਭਾਈ ਨੇ ਸਾਨੂੰ ਕਿਹਾ ਹੈ ਸੀ ਜੀਰੇ ਦਾ। ਵੀ ਜੀਰਾ ਵੀ ਲਾਓ। ਪਿਛਲੇ ਸਾਲ ਜੀ ਅਸੀਂ ਲਾਏ ਸੀਗੇ ਆ ਤੁਕ ਮਲੰਗਾ, ਤੇ ਨਾਲ ਸੌਂਫ ਲਾਈ ਸੀ। ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ, ਤੁਕ ਮਲੰਗਾ ਕੋਈ ਨਹੀਂ, ਉਗਰੀਆਂ ਹੀ ਕੋਈ ਨਹੀਂ ਸੀਗੀਆਂ। ਤੇ ਸੌਂਫ ਵਾਵਾ ਹੋ ਗਈ ਸੀ। ਤੇ ਗਾਜਰ ਤੇ ਗੋਭੀ ਤਾਂ ਜੀ ਉਹ ਡੰਗਰਾਂ ਨੇ ਖਾਈ ਸੀ, ਉਹਨੂੰ ਰੇਟ ਕੋਈ ਨਹੀਂ ਲੱਗਾ ਸੀ। ਤੇ ਇਹ ਹੁਣ ਇਸ ਵਾਰੀ ਜੀਰੇ ਵਾਲੀ ਜਿਹੜੀ ਗੱਲ ਆ, ਇਹ ਹੁਣ ਅਸੀਂ ਇਨਸ਼ਾਅੱਲਾ, ਕਿਉਂ ਜੀ ਰਾਣਾ ਸਾਹਿਬ? ਸੌਂਫ ਹੈ ਕਿ ਜਿੰਨਾ ਅੱਛਾ ਰੇਟ ਰਿਹਾ। ਹੁਣ ਤੇਰੀ ਸੌਂਫ ਕਿੰਨੇ ਕ ਪੈਸਿਆਂ ਦੀ ਉਦੋਂ ਵਿਕੀ ਸੀ? 2 ਕਨਾਲ ਰਾਣਾ ਸਾਹਿਬ, ਮੇਰੀ 2 ਕਨਾਲਾਂ ਨਾ 50,000 ਰੁਪਏ ਦੀ ਵਿਕੀ। ਹਾਂ, 2 ਲੱਖ ਰੁਪਏ ਖਰਚਾ ਕੋਈ ਨਹੀਂ ਸੀਗਾ। ਖਰਚਾ ਕੋਈ ਨਹੀਂ ਸੀ, 2 ਲੱਖ ਰੁਪਏ ਦੀ। ਪਿਛਲੇ ਸਾਲ ਵਾਲੇ ਹਿਸਾਬ ਚ ਕਣਕ ਲੱਖ ਦੀ 50 ਮਣ ਜਿਹੜੀ ਹੈ ਨਾ, ਉਹ ਲੱਖ ਸਵਾ ਲੱਖ ਦੀ ਬਣਦੀ ਸੀ। ਹਾਂਜੀ ਹਾਂਜੀ। ਲੇਕਿਨ ਤੂੰ ਉਹਦੀ ਹਾਰਵੈਸਟਿੰਗ ਤੋਂ ਨਾ ਚਾਲੂ ਹੋ ਗਿਆ। ਤੇ ਇੱਕ ਫਿਰ ਦੂਸਰਾ ਇਹ ਤੇਰੇ ਖਿਆਲ 'ਚ ਵੀ ਮਾਰਕੀਟਿੰਗ ਜਿਹੜੀ ਹੈ ਨਾ, ਉਹ ਯਾਰ ਜਦੋਂ ਕੋਈ ਨਵੀਂ ਸ਼ੈ ਲਾਓ ਨਾ, ਉਹਦੀ ਮਾਰਕੀਟਿੰਗ ਦਾ ਨਾ ਇਸ਼ੂ ਹੁੰਦਾ। ਮਾਰਕੀਟਿੰਗ ਨੂੰ ਕੋਈ ਨਹੀਂ ਔਖੀ, ਉਹ ਵੇਚਣੀ ਪਤਾ ਕਿਉਂ ਔਖੀ ਆ? ਵੀ ਉਹਦਾ ਜਿਹੜਾ ਨਾ ਜਿਹੜਾ ਕਲਰ ਆ, ਰੰਗ ਹੈਗਾ, ਉਹ ਹੋ ਜਾਂਦਾ ਰਾਣਾ ਸਾਹਿਬ ਖਰਾਬ। ਜੇ ਤਾਂ ਉਹਨੂੰ ਚਣਾਈਏ, ਜਿੱਦਾਂ ਆਪਾਂ ਨਰਮਾ ਦੀ ਚਣਾਈ ਕਰਦੇ ਹਾਂ ਵੀ ਜਿੰਨੀ ਕੁ ਉਹ ਹਰੀ ਹੋਵੇ ਤੇ ਉਹਨੂੰ ਉਹ ਕਰਕੇ ਰੱਖਿਆ ਜਾਵੇ ਨਾ ਜੀ, ਤੇ ਸੌਂਫ ਰੰਗੀ ਜਨਾਬ ਜੀ ਫਸਲ ਹੀ ਕੋਈ ਨਹੀਂ। ਸਾਡੇ ਇੱਥੇ ਹੁਣ ਮੈਨੂੰ ਉਹਨੂੰ ਤੜਾਉਣ ਵਾਸਤੇ ਮੈਨੂੰ ਮਜ਼ਦੂਰੀ ਨਹੀਂ ਲੱਭਣੇ। ਕੀ ਖਿਆਲ ਆ ਤੁਹਾਡਾ? ਕਹਿੰਦਾ ਹਾਂ, ਇਹ ਤਾਂ ਹੈ। ਤੇ ਫਿਰ ਮਾਰਕੀਟ, ਹਰੀ ਦੀ ਮਾਰਕੀਟ ਦੀ ਤੁਹਾਨੂੰ ਕੋਈ ਨਹੀਂ ਹੈ, ਬਿਲਕੁਲ ਵੀ ਨਹੀਂ। ਕਿਉਂਕਿ ਦੂਸਰੀ ਦੀ ਤੁਹਾਨੂੰ ਜਦੋਂ ਸਸਤੀ ਵਿਕਣੀ ਆ, ਤੁਸੀਂ ਕਹਿਣਾ ਯਾਰ ਮੈਂ ਦੇਣੀ। ਹਾਲਾਂਕਿ ਉਹ ਜਿਹੜੀ 50,000 ਦੀ ਸੀ, ਅਗਰ ਜੇ ਉਹ ਹੁੰਦੀ ਨਾ ਚੰਗੀ ਕੁਆਲਿਟੀ ਦੀ, ਉਹ 50,000 ਦੇ ਬਜਾਏ 70-80,000 ਦੀ ਵਿਕਣੀ ਸੀ। ਤੇ ਆ ਪਰਾਂ ਥੋੜੀ ਜੀ ਕਰ ਲਾ, ਮੈਂ ਕਰ ਲੈਣਾ, ਕਰਨਾ ਤੂੰ ਉਹਨੂੰ ਕਰਨ ਕੁਛ ਨਹੀਂ ਕਹਿੰਦਾ। ਤੇ ਇੱਕ ਅਸੀਂ ਜਦੋਂ ਫੁੱਲ ਲਾਣੇ ਸ਼ੁਰੂ ਕੀਤੇ ਨਾ, ਪਹਿਲੋਂ ਪੱਤੋ ਕੀ ਭੇਜਦੇ ਸੀ, ਲਾਹੌਰ ਭੇਜਦੇ ਸੀ। ਤੇ ਉਹ ਕੋਈ ਨਹੀਂ ਇੰਨਾ। ਬਾਅਦ ਵਿੱਚ ਫਿਰ ਇਸ ਤਰ੍ਹਾਂ ਦੀ ਸੂਰਤ ਹਾਲ ਹੋ ਗਈ ਕਿ ਕੋਰੋਨਾ ਤੋਂ ਪਹਿਲੇ ਅਸੀਂ ਟਿਊਬਰੋ ਥੋੜੀ ਜਿਹੀ ਲਾਈ ਨਾ, ਉਹ ਸਾਹੀਵਾਲ ਭੇਜਦੇ ਸੀ। ਉਹ ਜਨਾਬ ਫੈਸਲਾਬਾਦ ਨੂੰ ਵੀ ਫੋਨ, ਬਲਕਿ 2 ਸਾਲ ਬਾਅਦ ਤੱਕ ਵੀ ਫੋਨ ਆਉਂਦੇ ਰਹੇ ਵੀ ਸਾਨੂੰ ਦਿਓ, ਸਾਨੂੰ ਦਿਓ। ਜਦੋਂ ਅਗਲੇ ਬੰਦੇ ਨੂੰ ਪਤਾ ਲੱਗ ਜਾਂਦਾ ਨਾ ਉਹ ਚੀਜ਼ ਫਲਾਂ ਬੰਦੇ ਕੋਲ ਮਿਲਦੀ ਆ, ਤੇ ਉਹ ਸੌਂਫ ਵਾਲੇ ਦੇਖੀ ਐਤਕੀ ਵੀ ਤੇਰਾ ਨਾ ਦੁਕਾਨ ਵਾਲੇ ਉਹ ਜ਼ਰੂਰ ਪਤਾ ਕਰਨਗੇ ਵੀ ਤੁਹਾਡੇ ਕੋਲ ਸੌਂਫ ਜੀ ਜਿਹੜਾ ਨਾ ਹੈ। ਕਿਉਂਕਿ ਇਸ ਤਰ੍ਹਾਂ ਦੀ ਚੀਜ਼ਾਂ
ਉਹ ਹਰ ਜਗ੍ਹਾ ਤੇ ਲੱਭਦੀਆਂ ਨਹੀਂ ਹੈ। ਇਸ ਤਰ੍ਹਾਂ ਉਹ ਗਾਹਕ ਵੀ ਥੋੜੇ ਹੁੰਦੇ ਆ ਤੇ ਗਰੋਅਰ ਵੀ ਥੋੜੇ ਹੁੰਦੇ ਆ। ਲੇਕਿਨ ਇਹ ਗਾਹਕਾਂ ਦਾ ਹੁਣ ਜਿਸ ਤਰ੍ਹਾਂ ਰਜ਼ੀ ਨੇ ਹਰੀੜ ਦਾ ਲਾਇਆ ਹੈ, ਹੁਣ ਹਰੀੜ ਦੇ ਗਾਹਕ ਵੀ ਥੋੜੇ ਆ, ਲੇਕਿਨ ਗਾਣੇ ਵਾਲੇ ਉਸ ਤੋਂ ਵੀ ਥੋੜੇ ਆ ਹੈ। ਤੇ ਉਹ ਚੀਜ਼ਾਂ ਮੇਰਾ ਤਾਂ ਖਿਆਲ ਇਹੀ ਸੀ ਵੀ ਤੂੰ ਐਤਕੀ ਵਾਵਾ ਵਧਾਏਗਾ, ਲੇਕਿਨ ਉਹ ਤੂੰ ਤੇਰੀ ਖਰ ਲਾਜਿਕ ਠੀਕ ਆ। ਮੈਨੂੰ ਲੇਬਰ ਵਾਲਾ ਡਰ ਆ ਨਾ, ਫਿਰ ਉਹੀ ਜੇ ਫਿਰ ਵੀ ਉਹਦਾ ਰੰਗ ਇਦਾਂ ਦਾ ਹੀ ਹੋਇਆ। ਨਹੀਂ ਨਾਲੇ ਖੋਰਾ ਇੱਕ ਲੇਬਰ ਦਾ ਤੇ ਦੂਸਰਾ ਇੱਕ ਨਾ ਹੌਲੀ ਹੌਲੀ ਤੁਹਾਡੇ ਕੋਲ ਜਿੰਨਾ ਹਾਤਾ ਵਾਲਿਆ ਹੈ ਨਾ, ਇੱਥੇ ਇਨਫਰਾਸਟ੍ਰਕਚਰ ਬਣਾਓ, ਇੱਥੇ ਨਾ ਕੋਈ ਬਰਾਮਦਾ ਬਣਾਓ ਵੱਡਾ ਜਾ ਗਰਮੀਆਂ 'ਚ ਨਾ, ਜਿਹੜਾ ਹੌਲੀ ਹੌਲੀ ਉਹ ਬਰਾਮਦੇ ਨੂੰ, ਕਿਉਂਕਿ ਦੱਸਾਂਗੀ ਇਹ ਕੁਝ ਚੀਜ਼ਾਂ ਸਿਖਾਉਣੇ ਲਈ ਨਾ ਤੁਹਾਡੇ ਕੋਲ ਬਰਾਮਦਾ ਬੜਾ ਜ਼ਰੂਰੀ ਆ ਹੈ। ਉਹ ਬਰਾਮਦਾ ਬਣਿਆ ਹੋਵੇ ਨਾ ਤੇ ਉਹ ਫਿਰ ਕੋਈ ਰੌਲਾ ਨਹੀਂ ਰਹਿੰਦਾ ਹੈ, ਤੇ ਉਹਦੇ 'ਚ ਬੜੇ ਆਰਾਮ ਨਾਲ ਤੁਸੀਂ ਚੀਜ਼ਾਂ ਜਿਹੜੀਆਂ ਛਾਂ 'ਚ ਸਿਖਾਉਣੇ ਵਾਲੀਆਂ ਹੁੰਦੀਆਂ ਨਾ ਉਹ ਸਿਖਾ ਸਕਦੇ ਆ। ਤੇ ਬਾਕੀ ਜੀ ਅਸੀਂ ਜੀਰਾ, ਸੌਂਫ ਤੇ ਕੋਈ ਹੋਰ ਮੇਥੇ, ਅਲਸੀ ਦੋ ਤਿੰਨ, ਵੈਸੇ ਤਾਂ 2-3 ਰੰਗਾਂ ਦੇ ਫੁੱਲ ਨੂੰ ਨਿਕਲਦੇ ਆ, ਕੁਛ ਨੂੰ ਸੁਰਖ ਨਿਕਲਦੇ ਆ, ਨੀਲੇ ਨਿਕਲਦੇ ਆ, ਸਫੈਦ ਵੀ ਨਿਕਲਦੇ ਆ ਹੈ। ਤੇ ਉਹ ਸੌਂਫ ਆ, ਜ਼ੀਰਾ ਵਾ, ਜਵੈਣ ਆ, ਮੇਥੇ ਆ, ਹੈ ਹਾਲੋਂ ਆ, ਇਹ ਥੋੜਾ ਥੋੜਾ ਲਾਣੇ ਇਹ ਥੋੜਾ ਥੋੜਾ 2-2 4-4 ਲਾਈਨਾਂ ਨਾ ਜਿਹੜੀਆਂ ਵਾ ਇਹਨਾਂ ਦੀਆਂ ਲਾਓ। ਹਾਂ ਸਾਰੇ ਦੇਖੋ ਜੀ ਮੈਨੂੰ ਕਿੰਨਾ ਖਪਣਾ ਪੈ ਰਿਹਾ। ਉਹ ਦੇਖੋ ਯਾਰ ਮੇਰੀ ਗੱਲ ਸੁਣ, ਹੁਣ ਮੈਨੂੰ ਉਵੇਂ ਇਹਨੂੰ ਗੁੱਡਣਾ ਪੈ ਰਿਹਾ ਜਿਵੇਂ ਬਕਾਰ ਭਿੰਡਰ ਖਾੜਾ ਗੁੱਡਦਾ ਐਵੇਂ ਕਰਕੇ। ਹਾਂ ਠੀਕ ਆ ਯਾਰ, ਇੰਨੀ ਹੋਣੀ ਚਾਹੀਦੀ ਹੈ। ਦੇਖ ਨਾ ਪਿਛਲੇ ਸਾਲਾਂ ਤੋਂ ਆ ਤੂੰ ਹੁਣ ਜਦੋਂ 1 ਸਾਲ ਚੈਨਲ ਵੀਡੀਓ ਖੇਡਦਾ ਰਿਹਾ ਵਾ, ਤੇ ਤੇਰੀ ਉਹ ਪ੍ਰੈਕਟਿਸ ਕੰਮ ਕਰਨ ਦੀ ਨਾ ਮੁੱਕ ਗਈ ਹੈ। ਹਾਂਜੀ ਉਹ ਫਿਰ ਹੁਣ ਦੇਖੋ ਜੀ ਰਾਣਾ ਸਾਹਿਬ, ਉਹ ਕਈ ਦੋਸਤ ਵੀਰ ਨਾ ਬਲਕਿ ਕਮੈਂਟ ਕਰਦੇ, ਕੱਲ ਵੀ ਇੱਕ ਕਮੈਂਟ ਆਇਆ ਸੀ ਅੰਜਮ ਸਰੋਇਆ ਸਾਹਿਬ ਦੇ ਚੈਨਲ ਤੇ, ਕਿਉਂ ਨਹੀਂ ਵੀਰ ਜੀ ਵੇਲਾ ਹੀ ਕੋਈ ਨਹੀਂ ਹੁੰਦਾ, ਮਜ਼ਦੂਰ ਬੰਦੇ ਆ। ਗੱਲ ਇਹ ਹੈਗੀ ਆ ਵੀ ਇਹ ਪਿਛਲਾ ਸਾਲ ਸਾਰਾ ਕੀਤਾ ਨਾ ਤੇ ਪਿੱਛੇ ਧਿਆਨ ਕੋਈ ਨਹੀਂ ਦੇ ਰਿਹਾ, ਕਿਉਂ ਜੀ ਰਾਣਾ ਸਾਹਿਬ। ਤੇ ਉਹ ਹੋਰ ਰੌਲਾ ਅੰਜਮ ਭਾਈ ਨਾਲ ਸਾਨੂੰ ਕੋਈ ਨਹੀਂ ਹੈ। ਹਰ ਰਾਤ ਨੂੰ ਤਾਂ ਉੱਥੇ ਬਹਿਨੇ ਹੀ ਆ ਰੋਜ਼ਾਨਾ, ਹਰ ਰੋਜ਼ ਹਾਂਜੀ ਡੇਲੀ ਉੱਥੇ ਕੋਲ ਹੋਈਦਾ ਜੀ ਉਹਨਾਂ ਦੇ, ਐਸੀ ਕੋਈ ਗੱਲ ਨਹੀਂ ਹੈ। ਉਹ ਲੇਕਿਨ ਇਹ ਹੈ ਨਾ ਕਿ ਹੁਣ ਸਵੇਰੇ ਜਿਹੜਾ ਵਾ ਨਾ ਉਹ ਉੱਥੇ ਵੀਡੀਓ ਕਈ ਵਾਰੀ ਸਾਰੀ ਦਿਹਾੜੀ 'ਚ ਨਹੀਂ ਬਣਨ ਦਾ, ਕਿਉਂਕਿ ਮਿਲਣੇ ਵਾਲੇ ਇੰਨੇ ਕਾਏ ਹੁੰਦੇ ਆ। ਉਹ ਫਿਰ ਵੀਡੀਓ ਲਈ ਸਵੇਰ ਤੋਂ ਬੈਠੋ ਸ਼ਾਮ ਜਿਹੜੀ ਹੈ ਨਾ ਹੋ ਜਾਂਦੀ ਆ, ਉਹ ਫਿਰ ਕੰਮ ਬੜੇ ਜਿਹੜਾ ਵਾ ਨਾ। ਹੁਣ ਮੈਂ ਪਿਛਲੇ ਸਾਲ ਮੇਰਾ ਹੈ ਸੀ ਇਰਾਦਾ ਵੀ ਆਪਣੀ ਵੈਬਸਾਈਟ ਤੇ ਕੰਮ ਕਰਾਂਗਾ ਹੈ, ਲੇਕਿਨ ਉਹ ਮੇਰਾ ਨਾ ਟਾਈਮ ਹੀ ਨਹੀਂ ਲੱਗਿਆ ਹੈ। ਹੁਣ ਮੈਂ 2-3 ਦਿਨਾਂ ਤੋਂ ਨਾ ਉਹ ਸ਼ੁਰੂ ਕੀਤਾ ਵਾ। ਜਦੋਂ ਫਿਰ ਮੈਂ ਉਹਦੇ ਕੰਮ ਕਰਾਂ ਫਿਰ ਤਾਂ ਮੈਨੂੰ ਮੁਰੱਬੇ ਆਣਾ ਵੀ ਜਿਹੜਾ ਵਾ ਨਾ ਔਖਾ ਲੱਗ ਰਿਹਾ ਹੁੰਦਾ ਵਾ ਥੋੜੇ ਜਿਹੇ ਜੀ ਇੱਧਰ ਨੂੰ ਉੱਥੇ ਨਸ਼ੇ ਜਿਹੇ ਵਾਲੇ ਸਾਹਿਬ। ਬਾਕੀ ਰਾਣਾ ਸਾਹਿਬ ਗੱਲ ਇਹ ਆ, ਇਹ ਉਂਝ ਕੋਈ ਨਹੀਂ ਖਪਣਾ ਪੈਣਾ ਸੀ। ਇਹ ਨਾ ਜੀ ਅਸਲ ਦੇ ਵਿੱਚ ਉੱਤੋਂ ਮਿੱਟੀ ਖੋਰ ਕੇ ਨਾ ਇੱਥੇ ਆਈ ਹੋਈ, ਇਹ ਜਗ੍ਹਾ ਹੋ ਗਈ ਹੋਈ ਆ ਉੱਚੀ ਬਹੁਤ। ਤੁਸੀਂ ਕੈਮਰੇ ਤੋਂ ਬਾਹਰ ਹੋ ਜਾਓਗੇ, ਇੱਥੇ ਬਹਿ ਜਾਓ। ਅੱਛਾ ਫਿਰ ਹਾਲਾਂਕਿ ਅੰਦਮ ਨਾ ਉਹ ਇੰਨਾ ਰਿਕਾਰਡ ਕਰਦਾ, ਕੋਈ ਵੀ ਚੀਜ਼ ਹੋਵੇ ਨਾ ਉਹਨੇ ਮਸ਼ਵਰਾ, ਹੁਣ ਡੇਰੇ ਦਾ ਸੀ ਹੈ, ਉਸਨੇ ਕੋਈ ਵੀ ਚੀਜ਼ ਦਾ ਉਹਨੇ ਕਹਿਣਾ ਹੁੰਦਾ ਵੀ ਆਓ ਜੀ 15 ਮਿੰਟ ਲਈ। ਨਹੀਂ ਉਹ ਤਾਂ ਮੈਂ ਰਾਤ ਨੂੰ ਜੀ 12 ਵਜੇ ਉੱਥੇ ਹੀ ਆਈਦਾ। ਉਹ ਦਿਨੇ ਹੁਣ ਉਹ ਕਹਿੰਦੇ ਦਿਨੇ ਆਓ ਇੱਕ ਦਿਨ, ਕਹਿੰਦਾ ਵੀ ਦੇਖੋ ਆ ਚੀਜ਼ਾਂ ਜਿਹੜੀਆਂ ਨਾ ਇਹ ਤੁਹਾਡੇ ਖਿਆਲ 'ਚ ਕਿਸ ਤਰ੍ਹਾਂ ਵਾ। ਉਹ ਮਾਸ਼ਾਅੱਲਾ ਬੜਾ ਅੱਛਾ ਸੋਹਣਾ ਡੰਗਰਾਂ ਵਾਲਾ ਨਾ ਉਸਨੇ ਹੁਣ ਕੀਤਾ, ਬੈਠਣ ਵਾਲੀ ਜਗ੍ਹਾ ਵੀ ਜਿਹੜੀ ਹੈ ਨਾ ਉਹ ਖੁੱਲੀ ਕਰ ਰਹੇ ਆ। ਬਾਕੀ ਹੁਣ ਡੰਗਰਾਂ ਵਾਲਾ ਵੀ ਮੇਰੀ ਤਾਂ ਆਪ ਸ਼ੁਰੂ ਦਿਨ ਤੋਂ ਉਹਨੂੰ ਹੈ ਸੀ ਵੀ ਡੰਗਰ ਜਿਹੜੇ ਆ ਨਾ ਇਹ ਡੰਗਰ ਵਧਾਓ। ਹੁਣ ਆ ਦੇਖੋ ਨਾ ਜੀ ਕਿੰਨਾ ਮਿੱਟ ਮੈਂ ਬਾਹਰ ਕੱਢਿਆ, ਇਹਦੇ ਨਾਲ ਬਸ ਮੇਰੀ ਪ੍ਰੈਕਟਿਸ ਜਿਹੜੀ ਆ ਨਾ ਨਾਲੇ ਇੱਕ ਦੱਸ ਕਿ ਇੱਕ ਵਾਰੀ ਹੋ ਗਈ ਨਾ, ਅਗਲੀ ਏਰੀਆ ਤੋੜ ਨਾ। ਇਸ ਤਰ੍ਹਾਂ ਗਰਮੀਆਂ ਦੀ ਸਬਜ਼ੀਆਂ ਜਿਹੜੀਆਂ ਨਾ ਇਹ ਜਦੋਂ ਸਰਦੀਆਂ ਦੀ ਮੁੱਕਣਗੀਆਂ ਇਹ ਗੇਤੀਆਂ ਜੀਆਂ ਯਾਨੀ ਕਿ ਨਾ ਉਹ ਲਾਣੀਆਂ ਸ਼ੁਰੂ ਕਰ ਦਿਓ। ਹਾਂਜੀ ਤੇ ਸਬਜ਼ੀ ਜਿਹੜੀ ਹੈ ਨਾ ਆਪਣੀ, ਬਲਕਿ ਤੁਹਾਨੂੰ ਇਹ ਨਾ ਹੋਵੇ ਯਾਰ ਜਾ ਕੇ ਸਬਜ਼ੀ ਵੀ ਘਰ ਅਪਣਾਣੀ ਆ, ਸਬਜ਼ੀ ਆਪਣੀ ਹੀ ਹੋਣੀ ਚਾਹੀਦੀ। ਨਾਲੇ ਇੱਕ ਹੋਰ ਇੱਥੇ ਵੈਸੇ ਵੀ ਉਹ ਫਿਰ ਬਗੈਰ ਖਾਦ ਖੂਦ ਤੋਂ ਨਾ ਇਹਦੇ 'ਚ ਬੜੀ ਰੂੜੀ ਪਾਈ ਹੋਈ ਜੀ। ਆ ਰੂੜੀ ਨਾਲ ਲੱਗੀ ਹੋਈ ਹੁੰਦੀ ਹੈ ਇਹਦੇ 'ਚ, ਸਾਰੇ 'ਚ ਬੜੀ ਰੂੜੀ ਪਾਈ। ਅੱਛਾ ਦੂਸਰੀ ਮੈਂ ਇਹ ਕਹਿ ਰਿਹਾ ਸੀ, ਇੱਕ ਤਾਂ ਜਿਹੜੀ ਬੇਰੀ ਹੈ ਨਾ ਇਹ ਮੈਨੂੰ ਕੋਈ ਚੰਗੀ ਨਹੀਂ ਲੱਗਦੀ। ਇਹ ਕੰਡਿਆਂ ਜਿਹੀ ਵਾਲੀ, ਇਹਨੂੰ ਬੇਰ ਬੋਰ ਨਹੀਂ ਇਸ ਤਰ੍ਹਾਂ ਦੀ, ਨੂੰ ਛੋਟੇ ਛੋਟੇ ਜਿਹੇ ਲੱਗਦੇ ਆ। ਇਹ ਤਾਂ ਆਪਾਂ ਨੂੰ ਵੀਡੀਓ 'ਚ ਇੱਕ ਬੰਦੇ ਨੇ ਭਾਈ ਨੇ ਕਮੈਂਟ ਕੀਤਾ ਵੀ ਬੇਰੀ ਲਾਓ, ਮੈਂ ਤਾਂ ਕਹਿ ਰਿਹਾ ਖੜੀ ਆ ਬਸ। ਨਹੀਂ ਬੇਰੀ ਉਹ ਦੂਸਰੀ ਲਾਓ ਜਿਹੜੀ ਹੈ ਨਾ ਜਿਹਨੂੰ ਸਿੰਧੀ ਬੇਰੀ ਕਹਿੰਦੇ, ਜਿਹਨੂੰ ਅਗਲੇ ਸਾਲ ਹੀ ਬੇਰ ਲੱਗ ਜਾਂਦੇ ਆ। ਅੱਛਾ ਉਹ ਜਿਹੜੀ ਸੇਬਾਂ ਤਰ੍ਹਾਂ ਦੇ ਉਹ ਮਾਮੇ ਧਰਮੇੜੀ ਵਾਲੇ ਨੇ ਜਿਹੜੀ ਲਾਈ। ਤੇ ਇੱਕ ਆ ਜਿਹੜੇ ਨਾ ਆ ਗਾਜਰ ਬੂਟੀ, ਇਹ ਇੱਕ ਤਾਂ ਆ ਤਾਂ ਚੰਗਾ ਕੀਤਾ ਤੂੰ ਖਤਮ ਕਰ ਦਿੱਤੀ।
ਇਹਨੂੰ ਵੀ ਖਤਮ ਕਰ। ਇਹ ਬਹੁਤ ਨਾਮਰਾਦ ਜੀ ਜਿਹੜੀ ਹੈ ਰਾਣਾ ਸਾਹਿਬ ਇਹਦੇ ਤੇ ਤਾਂ ਪੂਰੀ ਵੀਡੀਓ ਬਣੀ ਹੈ। ਗਾਜਰ ਬੁੱਟੀ ਆਈ ਕਿੱਥੋਂ ਯਾਰ ਪਤਾ ਨਹੀਂ, ਇਹ ਘੁੰਮ ਘੁਮਾ ਕੇ ਕਹਿੰਦੇ ਅਮਰੀਕਾ ਤੋਂ ਆਸਟ੍ਰੇਲੀਆ ਤੋਂ ਪਤਾ ਨਹੀਂ ਕਿਹੜੇ ਜਹਾਜ਼ 'ਚ ਬਹਿ ਕੇ ਇੱਥੇ ਆ ਗਈ ਆ। ਹੁਣ ਖਾਲਿਆਂ 'ਚ ਨਾ ਇਹਦਾ ਇੰਨਾ ਬੀਜ ਆਉਂਦਾ ਨਾ, 7 ਸਾਲੇ ਦਾ ਬੀਜ ਨਹੀਂ ਮਰਦਾ। ਅਸੀਂ ਬੜੀ ਦਫਾ ਜਿਹੜਾ ਨਾ ਬੜੇ ਮਜ਼ਦੂਰਾਂ ਨੂੰ ਵੀ ਦੂਸਰਾ, ਫਿਰ ਇਹਦੇ ਤੇ ਸਪਰੇਅ ਵੀ ਐਡੀ ਕੋਈ ਇਫੈਕਟ ਇਹ। ਅੱਛਾ, ਸਾਡੇ ਕਿਸਾਨ ਵੀ ਨਾ ਕਈ ਵਾਰੀ ਇਹ ਕਰਦੇ ਇਹ ਗਲਤੀ ਵੀ ਖੇਤ ਚੋਂ ਇਹਨੂੰ ਵੱਢ ਦੇਣਗੇ, ਇਹ ਵੱਟਾਂ ਤੇ ਲੱਗੀ ਰਹਿ ਜਾਂਦੀ ਆ। ਇਹ ਦੇਖੋ ਜੀ, ਹਾਂ ਇਹ ਜੀ ਉਹ ਹੈਗੀ ਆ ਗਾਜਰ ਬੂਟੀ ਜਿਹਦੀ ਰਾਣਾ ਸਾਹਿਬ ਗੱਲ ਕਰਦੇ ਆ ਨਾ, ਇਹ ਸਾਡੇ ਇੱਥੇ ਨਾ ਜੀ ਵੀ ਇੰਨੀ ਕੁ ਹੋ ਗਈ ਹੋਈ ਆ ਨਾ, ਵੀ ਇਹ ਨਹੀਂ ਹੈ ਵੀ ਇਹ ਮੇਰੇ ਇੱਥੇ ਆ, ਨਹੀਂ ਸਰ, ਇਹ ਹਰ ਜਗ੍ਹਾ ਇੰਨੀ ਹੋ ਗਈ ਹੋਈ ਆ ਵੀ ਲੱਖਾਂ ਇਹਨੂੰ ਬੀਜ ਲੱਗਦਾ। ਰਾਣਾ ਸਾਹਿਬ ਇਹਨੂੰ ਮੈਂ ਨਾ ਜੀ ਵੱਢ ਕੇ ਸਾੜ ਕੇ ਵੀ ਦੇਖ ਲਿਆ, ਕਹਿੰਦੇ ਸਾੜ ਕੇ ਬੀਜ ਖਤਮ ਹੋ ਜਾਂਦਾ। ਇਹ ਤਾਂ ਤਾਂ ਵੀ ਨਹੀਂ ਖਤਮ ਹੋਇਆ, ਫੇਰ ਇਹ ਜੰਮੀ ਹੋਈ। ਹਾਂ ਨਹੀਂ ਇਹ ਬਹੁਤ ਇਹਦਾ ਜਿਹੜਾ ਪਹਿਲੋਂ ਬੀਜ ਪਿਆ ਨਾ, ਉਹ 6-7 ਸਾਲ ਤੱਕ ਬੀਜ ਜਿਹੜਾ ਨਾ ਫਿਰ ਇਹਨੂੰ ਇੱਕ ਹੋਰ ਇਹਨੂੰ ਜਿੱਥੇ ਬਾਰਿਸ਼ ਥੋੜੀ ਜਿਹੀ ਨਮੀ ਮਿਲੀ ਨਾ, ਦੇਖ ਲੈ ਇਹ ਹੁਣ ਖੁਸ਼ਕ ਜਗ੍ਹਾ ਵਾ, ਇਹ ਖੁਸ਼ਕ ਜਗ੍ਹਾ ਤੇ ਵੀ ਹੋ ਜਾਂਦੀ। ਇਹ ਤਾਂ ਸਿਰਫ ਇਹਨਾਂ ਸਰਦੀਆਂ ਜਿਹਾਂ 'ਚ ਮੱਠੀ ਪੈਂਦੀ ਆ, ਇੱਟ ਸਿੱਟ ਹੋਈ ਤੇ ਬਾਕੀ ਇਹ ਬਹੁਤ ਜਿਹੜਾ ਨਾ ਕੋਈ ਨਹੀਂ ਜੀ, ਸਰਦੀਆਂ 'ਚ ਵੀ ਮੱਠੀ ਪੈਂਦੀ, ਇਹ ਤਾਂ ਮੱਠੀ ਪੈਂਦੀ ਹੋਈ ਨਹੀਂ ਮੇਰੇ। ਨਹੀਂ ਇਹਨਾਂ ਦਿਨਾਂ 'ਚ ਫਿਰ ਵੀ ਕੁਝ ਉਹਨਾਂ ਗਰੋਥ ਨਹੀਂ ਇਹਦੀ ਹੁੰਦੀ ਹੈ, ਲੇਕਿਨ ਇਹਨੂੰ ਕੋਸ਼ਿਸ਼ ਕਰੋ ਕਿ ਇਹਨੂੰ ਨਾ ਇੱਥੋਂ ਇੱਕ ਵਾਰੀ ਨਾ ਇਹ ਮਕਾ ਦੋ। ਫਿਰ ਦੱਸਾਂਗੇ, ਫਿਰ ਜਦੋਂ ਛੋਟੇ ਬੀਜ ਪੈਣ ਤੋਂ ਪਹਿਲੇ ਨਾ ਇਹਨੂੰ ਕਰੋ 2-3 ਵਾਰੀ, ਤੁਹਾਨੂੰ ਤੰਗ ਹੋਣਾ ਪਏਗਾ ਤੇ ਲੇਕਿਨ ਇਹ ਹੋ ਜਾਏਗੀ। ਤੇ ਆਹ ਵੱਟਾਂ ਜਿਹੜੀਆਂ ਨੇ ਠੀਕ ਆ, ਤੂੰ ਮੋਟੀਆਂ ਜਿਹੜੀਆਂ ਨਾ ਇਹ ਬਣਾ ਤਾ ਕਿ ਸ਼ਲਜਮ, ਮੂਲੀਆਂ, ਗਾਜਰਾਂ ਵਗੈਰਾ ਵੱਟਾਂ ਤਾਂ ਬਣਾਈਆਂ ਜੀ ਵੀ ਇਹਨਾਂ ਦੇ ਉੱਤੇ ਲੱਗ ਜੂਗਾ ਜੀ। ਮੂੰਗਰੇ ਵੀ ਲੱਗ ਜਾਣਗੇ, ਜਿਵੇਂ ਤੁਸੀਂ ਕਿਹਾ ਜੀ, ਪਾਰਕ ਵੀ ਅੱਗੇ 2 ਕਿਆਰੀਆਂ ਜੀ ਉਹਦੀਆਂ ਬਣ ਜਾਣਗੀਆਂ। ਰਾਣਾ ਸਾਹਿਬ ਦੁਪਹਿਰਾ ਵੀ ਹੋ ਗਿਆ, ਧੁੱਪ ਚੜ ਰਹੀ ਆ। ਠੀਕ ਆ, ਤੂੰ ਆਪਣਾ ਕੰਮ ਕਰ। ਮੈਂ ਹੁਣ ਜਿਹੜੀ ਹੈ ਨਾ ਇੱਕ ਖਾਲੀ ਆ ਇਹ ਲਸਣ ਦੀ ਲਾ ਲਵਾਂ, ਉਸ ਤੋਂ ਬਾਅਦ ਇਹਨੂੰ ਲਾਉਂਦੇ ਆ ਜੀ ਪਾਣੀ, ਤੇ ਅੱਗੇ ਫਿਰ ਆਹ ਜਿਹੜੀ ਆ ਕੱਲ ਨੂੰ ਇਹਦੇ ਵਿੱਚ ਆਪਣਾ ਮੇਥੀ ਤੇ ਪਾਲਕ ਦਾ ਛੱਟਾ ਦੇ ਦਾਂਗੇ ਜੀ। ਤੇ ਤੁਸੀਂ ਜਾ ਕੇ ਦੇਖੋ ਜੀ ਆਪਣਾ ਲੈਪਟਾਪ, ਕੰਪਿਊਟਰ, ਮੈਂ ਆਪਣਾ ਉੱਥੇ ਕਮਰੇ 'ਚ ਜਿਹੜਾ ਨਾ ਬਹਿਣਾ ਵਾ ਟੂਬਲ ਵਾਲੇ 'ਚ, ਤੇ ਜਿਹਨੂੰ ਕਹਿੰਦੇ ਮੋਟਰ ਵਾਲਾ ਕੋਠਾ। ਹਾਂਜੀ, ਤੁਸੀਂ ਉਹਦੇ 'ਚ ਬੈਠੋ ਜੀ, ਤੇ ਮੈਂ ਇਹ ਲਾ ਕੇ ਝਾਟੀ ਪੱਟੀ ਆਇਆ ਜੀ। ਠੀਕ ਹੈ। ਤੇ ਤੁਸੀਂ ਵੀਰ ਜੀ, ਸਾਰੇ ਵੀਰ ਭਰਾ, ਮੈਨੂੰ ਤੇ ਰਾਣਾ ਅਸਲਮ ਖਾਨ ਵਕਾਰ ਸਾਹਿਬ ਨੂੰ ਜੀ ਹੁਣ ਦਿਓ ਇਜਾਜ਼ਤ। ਤੇ ਆਖਰ ਦੇ ਉੱਤੇ ਉਹੀ ਗੱਲ ਆ ਜੀ ਵੀ ਪੰਜਾਬ ਤੇ ਪੰਜਾਬੀ ਜ਼ਿੰਦਾਬਾਦ ਜੀ, ਪਾਕਿਸਤਾਨ ਜ਼ਿੰਦਾਬਾਦ। ਲਵ ਯੂ ਹੋ ਗਿਆ ਸਾਰੇ ਵੀਰਾਂ ਦੇ ਨਾਲ। ਰੱਬ ਰੱਖ।